ਆ ਉਹਦੇ ਵਿੱਚ ਉਹ ਸੋਚ ਰਹੇ ਆ ਵੀ ਜਿੰਨੇ ਵੀ ਇਮੀਗ੍ਰੈਂਟਸ ਬਾਰਡਰ ਤੋਂ ਕ੍ਰੋਸ ਕਰੂਗੇ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਜਾਵੇ, ਕਿਸੇ ਤਰ੍ਹਾਂ ਦਾ ਵੀ ਉਹਨਾਂ ਦੇ ਉੱਤੇ ਟਰੈਕਿੰਗ ਨਾ ਹੋਵੇ। ਸੋ ਇਹ ਬੜਾ ਇੱਕ ਸਰਪ੍ਰਾਈਜ਼ਿੰਗ ਜੋ ਖਬਰ ਆਈ ਆ, ਇੱਕ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਆਫੀਸ਼ੀਅਲਸ ਨੇ ਜੋ ਕੋਵਿਡ ਦੀਆਂ ਰਿਸਟ੍ਰਿਕਸ਼ਨਸ ਹੈਗੀਆਂ ਟਾਈਟਲ 42 ਵਾਲੀਆਂ ਜੋ ਇਸ ਵੀਰਵਾਰ ਨੂੰ ਕੱਲ ਨੂੰ ਖਤਮ ਹੋ ਜਾਣੀਆਂ, ਉਸ ਨੂੰ ਚੱਕਣ ਤੋਂ ਬਾਅਦ ਇਹ ਕਿਹਾ ਹੈਗਾ ਆ। ਕਹਿੰਦੇ ਵੀ ਰਸ਼ ਇੰਨਾ ਜ਼ਿਆਦਾ ਹੋ ਜਾਣਾ, ਉੱਤੇ ਹੋਲਡ ਕਰਨਾ ਬਹੁਤ ਔਖਾ ਹੋਊਗਾ। ਤੁਸੀਂ ਇੰਨੀ ਕੁ ਜ਼ਿਆਦਾ ਜਿਹੜੀ ਸਿਚੁਏਸ਼ਨ ਬਾਰਡਰ ਤੇ ਬੈਡ ਬਣੀ ਹੋਈ ਆ ਵੀ ਹਰ ਇੱਕ ਬੰਦਾ ਦੁਨੀਆ ਦਾ ਹੱਸੂਗਾ ਵੀ ਅਮਰੀਕਾ ਵਰਗੀ ਸੁਪਰ ਪਾਵਰ ਇਹ ਆਪਣਾ ਜੋ ਬਾਰਡਰ ਆ ਉਹ ਕੰਟਰੋਲ ਨਹੀਂ ਕਰ ਸਕਦੀ। ਕੱਲੇ ਮੰਗਲਵਾਰ ਨੂੰ ਕੱਲ ਇੱਕ ਦਿਨ ਦੇ ਵਿੱਚ 11,000 ਲੋਕ ਬਾਰਡਰ ਕ੍ਰਾਸ ਕਰਦੇ ਫੜੇ ਗਏ ਆ ਤੇ ਉਹਨਾਂ ਨੂੰ ਫਿਰ ਛੱਡ ਦਿੱਤਾ ਗਿਆ। ਇਹ ਸਿਚੁਏਸ਼ਨ ਆ ਇੱਕ ਦਿਨ ਦੇ ਵਿੱਚ 11,000 ਲੋਕ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਸ਼ੁਰੂ ਕਰ ਦਿੱਤਾ ਮਾਈਗ੍ਰੈਂਟਸ ਨੂੰ ਰਿਲੀਜ਼ ਕਰਨਾ ਵਿਦਆਊਟ ਕੋਰਟ ਡੇਟਸ, ਤਾਂ ਕਿ ਓਵਰ ਕਰਾਊਡਿੰਗ ਨਾ ਹੋ ਜਾਏ ਜਿਸ ਤਰ੍ਹਾਂ ਮਾਰਚ 2021 ਦੇ ਵਿੱਚ ਹੋਈ ਸੀਗੀ। ਸੋ ਇਹਦੇ ਲਈ ਇੱਕ ਉਹਨਾਂ ਨੇ ਆਲਟਰਨੇਟਿਵ ਪ੍ਰੋਗਰਾਮ ਡਿਟੈਂਸ਼ਨ ਦਾ ਇਹ ਰੱਖਿਆ ਹੈ ਵੀ ਇੱਕ ਮੋਬਾਈਲ ਐਪ ਚੈੱਕ ਇਨ ਹੋਊਗੀ, ਉਹਦੇ ਵਿੱਚ ਉਹਨਾਂ ਨੂੰ ਕੋਡ ਰੇਟ ਦਿੱਤੀ ਜਾਊਗੀ। ਹੁਣ ਉਹ ਪਤਾ ਨਹੀਂ ਕਿੰਨੇ ਕੁ ਲੋਕ ਜੋ ਬਾਰਡਰ ਕ੍ਰਾਸ ਕਰ ਰਹੇ ਹੋਣਗੇ, ਉਹਨਾਂ ਕੋਲ ਕਿੰਨਿਆਂ ਕੋਲ ਫੋਨ ਹੋਣਗੇ ਜਾਂ ਇਮੀਗ੍ਰੇਸ਼ਨ ਵਾਲੇ ਉਹਨਾਂ ਨੂੰ ਫੋਨ ਦੇਣਗੇ, ਇਹ ਤਾਂ ਬਾਅਦ ਦੇ ਵਿੱਚ ਹੀ ਪਤਾ ਲੱਗੂਗਾ। ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਬਾਰਡਰ ਕ੍ਰਾਸ ਕਰਨਾ, ਇਹ 11,000 ਬੰਦਿਆਂ ਦਾ ਕ੍ਰਾਸ ਕਰਨਾ ਇਹ ਜਦ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਹਿੰਦੀ ਸੀ ਵੀ ਅਸੀਂ 10,000 ਦੇ ਕਰੀਬ ਐਕਸਪੈਕਟ ਕਰਦੇ ਸੀ। ਸੋ ਆਲਰੇਡੀ ਹੋ ਗਿਆ। ਹਜੇ ਵੀਰਵਾਰ ਨੂੰ ਜੋ ਜੋ ਲਾਈ ਗਈ ਸੀ ਟਾਈਟਲ 42 ਦੀ ਰਿਸਟ੍ਰਿਕਸ਼ਨ ਉਹ ਰਿਮੂਵ ਕਰਨੀ ਹੈਗੀ ਆ। ਰਿਪਬਲਿਕਨ ਤੇ ਡੈਮੋਕ੍ਰੇਟ ਐਡਮਿਨਿਸਟ੍ਰੇਸ਼ਨਸ ਪਿਛਲੇ ਸਮੇਂ 'ਚ ਇਹ ਕਹਿੰਦੇ ਰਹੇ ਆ ਵੀ ਆਪਾਂ ਸੇਫਟੀ ਤੇ ਸਿਕਿਉਰਿਟੀ ਜੋ ਆ ਬਾਰਡਰ ਪੈਟਰੋਲ ਏਜੰਟਸ ਦੀ, ਮਾਈਗ੍ਰੈਂਟਸ ਦੀ, ਇਹ ਸਾਰਾ ਕੁਝ ਚੈੱਕ ਕਰਾਂਗੇ। ਪਰ ਸਿਚੁਏਸ਼ਨ ਬਹੁਤ ਬੈਡ ਚੱਲ ਰਹੀ ਆ। ਜੋ ਰਿਸਟ੍ਰਿਕਸ਼ਨਸ ਜਿਹਨੂੰ ਟਾਈਟਲ 42 ਕਰਕੇ ਜਾਣਿਆ ਜਾਂਦਾ ਆ, ਉਹਦੇ ਨਾਲ ਕਹਿੰਦੇ ਭਈ ਜੋ ਮਾਈਗ੍ਰੈਂਟਸ ਅਸਾਈਲਮ ਚੂਜ਼ ਕਰਦੇ ਹੈਗੇ, ਇਹ 2.5 ਮਿਲੀਅਨ ਟਾਈਮਸ ਜ਼ਿਆਦੇ ਆ ਜਦੋਂ ਤੋਂ ਪਾਲਿਸੀ ਮਾਰਚ 2020 ਦੇ ਵਿੱਚ ਇੰਟੈਕਟ ਕੀਤੀ ਗਈ ਸੀਗੀ। ਸੋ 11:59 ਤੇ ਕੱਲ ਨੂੰ ਵੀਰਵਾਰ ਨੂੰ ਬਾਈਡਨ ਐਡਮਿਨਿਸਟ੍ਰੇਸ਼ਨ ਜੋ ਟਾਈਟਲ 42 ਦੀ ਰਿਸਟ੍ਰਿਕਸ਼ਨ ਆ ਉਸ ਨੂੰ ਚੱਕਣ ਜਾ ਰਿਹਾ ਹੈਗਾ। ਜੀ ਬਿਲਕੁਲ, ਇਹ ਖਤਮ ਜਿਹੜੀ ਹੋਣ ਜਾ ਰਹੀ ਹੈ, ਪਰ ਉਸ ਤੇ ਚੱਲਦੇ ਆ ਟਾਈਟਲ 42 ਦੇ ਉੱਤੇ ਜਿਹੜੇ ਇਹਨਾਂ ਦੇ DHS ਵਾਲੇ ਆ ਉਹ ਬੋਲ ਰਹੇ ਸੀਗੇ, ਕਹਿੰਦੇ ਵੀ ਇਹਦਾ ਮਤਲਬ ਇਹ ਨਹੀਂ ਆ ਵੀ ਅਸੀਂ ਤੁਹਾਨੂੰ ਵੀ ਬਾਰਡਰ ਜਿਹੜਾ ਓਪਨ ਕਰ ਦੇਣਾ ਹੈ, ਪਰ ਕਹਿੰਦੇ ਵੀ ਇਹਦਾ ਮਤਲਬ ਉਲਟਾ, ਪਰ ਹਾਲਾਤ ਕੁਛ ਜਿਹੜੇ ਆ ਉਹ ਡਿਫਰੈਂਟ ਸ਼ੋ ਕਰ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਇਸ ਟਾਈਮ ਰਸ਼ ਪਿਆ ਆ। ਲੋਕ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਬਾਰਡਰ ਦੇ ਉੱਤੇ ਜੁਟ ਰਹੇ ਆ ਤੇ ਉਹ ਇੱਥੇ ਵੜਨ ਦੀ ਜਿਹੜੀ ਉਹਨਾਂ ਦੀ ਕੋਸ਼ਿਸ਼ ਹੈਗੀ ਆ, ਤੇ ਸਾਰਿਆਂ ਨੂੰ ਟਰੈਕ ਕਰਨਾ ਇੰਪੋਸੀਬਲ ਹੋਊਗਾ। ਓਵਰ ਕਰਾਊਡਿੰਗ ਦੀ ਸਿਚੁਏਸ਼ਨ ਆ, ਇੰਨਾ ਅਮਲਾ ਫੈਲਾ ਜਿਹੜਾ ਉਹ ਕਿੱਥੋਂ ਲਿਆਉਣਾ। 1500 ਫੌਜੀ ਵੀ ਚਾਹੇ ਲਗਾਇਆ ਆ, ਪਰ ਉਸ ਦੇ ਨਾਲ ਵੀ ਜਿਹੜਾ ਇੰਨਾ ਅਸਰ ਆ ਉਹ ਨਹੀਂ ਪੈਣਾ, ਕਿਉਂਕਿ ਜਿਹੜੀ ਫੌਜ ਵਾਲੇ ਆ 1500 ਫੌਜੀ ਆ, ਉਹਨਾਂ ਨੇ CBP ਨੂੰ ਬੈਕ ਐਂਡ ਦੇ ਉੱਤੇ ਜਿਹੜੀ ਉਹ ਮਦਦ ਕਰਨੀ ਆ। ਉਹਨਾਂ ਨੇ ਆਪ ਐਜ਼ ਏ ਆਰਮੀ ਦੇ ਤੌਰ ਦੇ ਉੱਤੇ ਨਹੀਂ ਉਹਨਾਂ ਨੇ ਜਿਹੜਾ ਉਹਨਾਂ ਨੂੰ ਫੜੋ ਫੜਾਈ ਜਿਹੜੀ ਉਹ ਕਰਨੀ। ਜਿਹੜੇ CBP ਵਾਲੇ ਫੜਨਗੇ ਉਹਨਾਂ ਨੂੰ ਹੀ ਜਿਹੜਾ ਉਹ ਚੱਲਣਗੇ। ਕੱਲ ਦੀ ਇੱਕ ਵੀਡੀਓ ਬੜੀ ਚੱਲ ਰਹੀ ਆ ਜਿੱਥੇ ਭਾਰਤੀ ਮੂਲ ਦੇ ਵਿੱਚ ਪੰਜਾਬੀ, ਗੁਜਰਾਤੀ ਤੇ ਹੋਰ ਇਲਾਕੇ ਤੋਂ ਜਿਹੜੇ ਉਹ ਆਏ ਆ, ਉਹ ਜਿਹੜਾ CBP ਵਾਲਾ ਕਹਿ ਰਿਹਾ ਲੱਗਦਾ ਇਹਨਾਂ ਤੋਂ ਪੈਸੇ ਲੈ ਕੇ ਤੇ ਇਹਨੂੰ ਗਲਤ ਥਾਂ ਦੇ ਉੱਤੇ ਛੱਡ ਗਿਆ। ਯੂਜਲੀ ਉਹ ਦੂਜੇ ਪਾਸੇ ਉਹਨਾਂ ਨੂੰ ਛੱਡਿਆ ਜਾਂਦਾ ਆ। ਸੋ ਕਾਲੇ ਪਏ ਆ ਲੋਕ ਆਉਣ ਦੇ ਲਈ, ਕਿਸੇ ਨੂੰ ਨਹੀਂ ਜਿਹੜਾ ਇਹ ਪਤਾ ਲੱਗ ਰਿਹਾ ਕਿੱਥੇ ਆ ਕਿੱਦਾਂ ਆ, ਤੇ ਲੋਕਾਂ ਦੇ ਜਿਹੜੇ ਡਾਕਟਰਾਂ ਦੇ ਹੱਥੇ ਵੀ ਜਿਹੜਾ ਇਹ ਬੈਡ ਸਥਿਤੀ ਦੇ ਵਿੱਚ ਜਿਹੜੇ ਉਹ ਚੱਲ ਰਹੇ ਆ। ਜਦੋਂ ਟਾਈਟਲ 42 ਦੀ ਐਕਸਪਾਇਰੇਸ਼ਨ ਹੋਣੀ ਆ ਤੇ ਟਾਈਟਲ 8 ਇੱਕ ਜਿਹੜਾ ਆ ਉਹ ਇਮੀਗ੍ਰੇਸ਼ਨ ਦਾ, ਉਹ ਇਸ ਟਾਈਮ ਕਹਿ ਲਓ ਵੀ ਰੌਸ਼ਨੀ ਦੇ ਵਿੱਚ ਆਇਆ ਆ। ਟਾਈਟਲ 42 ਆਪਾਂ ਨੂੰ ਪਤਾ ਪੈਂਡੈਮਿਕ ਐਰਾ ਜਿਹੜਾ ਪਾਲਿਸੀ ਆ, ਇਸ ਦੇ ਨਾਲ ਜਿਹੜੇ ਅਸਾਈਲਮ ਸੀਕਰ ਆ ਬਾਰਡਰ ਦੇ ਉੱਤੇ ਉਹਨਾਂ ਨੂੰ ਉੱਥੇ ਰੋਕਿਆ ਜਾਂਦਾ ਸੀ। ਦੂਜੇ ਪਾਸੇ ਜਿਹੜੇ ਉਹ ਵੇਟ ਕਰਦੇ ਸੀ ਜਿੰਨੀ ਦੇਰ ਤੱਕ
ਪ੍ਰੋਸੈਸਿੰਗ ਜਿਹੜੀ ਉਹ ਹੋਣੀ ਸੀ, ਪਰ ਹੁਣ ਟਾਈਟਲ 8 ਜਿਹੜਾ ਆ ਉਸਦੀ ਥਾਂ ਦੇ ਉੱਤੇ ਆ ਰਿਹਾ ਆ। ਟਾਈਟਲ 8 ਜਿਹੜਾ ਸੈਕਸ਼ਨ ਯੂਐਸ ਦਾ ਆ, ਇਹ ਲੇ ਕਰਦਾ ਆ ਜਿਹੜੇ ਪ੍ਰੋਸੈਸਿੰਗ ਰੂਲਸ ਕਿੱਦਾਂ ਹੋਣੇ ਆ। ਡੈਪੋਟੇਸ਼ਨਸ ਕਹਿੰਦੇ ਇਸ ਦੇ ਵਿੱਚ ਐਕਸਪਰਡਾਈਟ ਹੁੰਦੀਆਂ, ਯਾਨੀ ਕਿ ਜਿਨ੍ਹਾਂ ਨੂੰ ਵਾਪਸ ਤੋਰਨਾ ਆ ਉਹ ਤੇਜ਼ੀ ਦੇ ਨਾਲ ਜਿਹੜਾ ਉਹ ਕੰਮ ਟਾਈਟਲ 8 ਦੇ ਅਧੀਨ ਹੋਊਗਾ। ਟਾਈਟਲ 42 ਦੇ ਵਿੱਚ ਤਾਂ ਵੇਟ ਕਰਨੀ ਪੈਂਦੀ ਸੀ, ਵੀ ਉਧਰਲੇ ਪਾਸੇ ਵੇਟ ਕਰੋ ਤੇ ਫਿਰ ਜਿਹੜਾ ਇਦਾਂ ਹੋਵੇ, ਪਰ ਟਾਈਟਲ 8 ਦੇ ਵਿੱਚ ਕਹਿੰਦੇ ਤੇਜ਼ੀ ਦੇ ਨਾਲ ਵਾਪਸ ਮੋੜਿਆ ਜਾ ਸਕਦਾ ਆ। ਉਹ ਦੱਸਦੇ ਜਾਈਏ ਟਾਈਟਲ 42 ਦੇ ਅਧੀਨ 2020 ਤੋਂ ਲੈ ਕੇ ਹੁਣ ਤੱਕ 2.5 ਮਿਲੀਅਨ ਮਾਈਗ੍ਰੈਂਟਸ ਨੂੰ ਵਾਪਸ ਜਿਹੜਾ ਆ ਟਰਨ ਅਵੇ ਕਰ ਦਿੱਤਾ ਗਿਆ ਆ, ਉਹਨਾਂ ਨੂੰ ਅਮਰੀਕਾ 'ਚ ਦਾਖਲ ਨਹੀਂ ਹੋਣ ਦਿੱਤਾ ਗਿਆ ਆ। ਸੋ ਟਾਈਟਲ 42 ਹੁਣ ਪਲੇਸ ਦੇ ਵਿੱਚ ਨਾ ਹੋਣ ਕਰਕੇ ਟਾਈਟਲ 8 ਜਿਹੜਾ ਹੋਊਗਾ, ਕਹਿੰਦੇ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀ ਇਹ ਕਹਿਣ ਦੀ ਇਸ ਦੇ ਵਿੱਚ ਕੋਸ਼ਿਸ਼ ਕਰ ਰਹੇ ਆ ਵੀ ਇਹਦੇ ਅਧੀਨ ਜਿਹੜੀਆਂ ਪੈਨਲਟੀਜ਼ ਆ ਉਹ ਹੋਰ ਵੀ ਜ਼ਿਆਦਾ ਸਖਤ ਆ ਤੇ ਤੇਜ਼ੀ ਦੇ ਨਾਲ ਰਿਮੂਵਲਸ ਹੁੰਦਾ ਆ। ਇਹਦੇ ਅਧੀਨ 5 ਸਾਲਾਂ ਦੀ ਜਿਹੜੀ ਵਾਪਸ ਦੁਬਾਰਾ ਅਮਰੀਕਾ 'ਚ ਐਂਟਰੀ ਆ ਉਸ ਉੱਤੇ ਵੀ ਰੋਕ ਲੱਗ ਜਾਂਦੀ ਹੈਗੀ ਆ। ਸੋ ਪਰ ਇਹ ਆ ਵੀ ਜਿਹੜੇ ਲੀਗਲ ਪਾਥਵੇਜ਼ ਹੈਗੇ ਆ, ਜੇ ਕਿਸੇ ਨੇ ਯੂਐਸ ਦੇ ਵਿੱਚ ਐਂਟਰ ਹੋਣਾ ਆ, ਉਹ ਉਹਨਾਂ ਦੇ ਲਈ ਥੋੜਾ ਬੈਟਰ ਜਿਹੜੀ ਸਥਿਤੀ ਬਣ ਸਕਦੀ ਆ, ਪਰ ਸਥਿਤੀ ਕਨਫਿਊਜ਼ਿੰਗ ਰਹਿਣ ਵਾਲੀ ਆ। ਸਥਿਤਿੰਗ ਜਿਹੜੀ ਇਦਾਂ ਦੀ ਆ ਵੀ ਓਵਰ ਕਰਾਊਡਡ ਆ, ਲੋਕ ਬਹੁਤ ਜ਼ਿਆਦਾ ਨੇ, ਹਜ਼ਾਰਾਂ ਦੇ ਜਿਹੜੇ ਹਜੂਮ ਕਹਿ ਸਕਦੇ ਆ ਵੀ ਉੱਥੇ ਵੇਟ ਇੰਤਜ਼ਾਰ ਜਿਹੜੇ ਉਹ ਕਰ ਰਹੇ ਹੈਗੇ ਆ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਹੁੰਦਾ ਆ। ਜਦੋਂ ਯਾਦ ਹੋਣਾ ਆਪਣੇ ਜਿਹੜੇ ਦਰਸ਼ਕਾਂ ਸਰੋਤਿਆਂ ਨੂੰ ਦੱਸਦੇ ਜਾਈਏ, ਜਦੋਂ ਇਹ ਪ੍ਰਸ਼ਾਸਨ ਦੀ ਸ਼ੁਰੂਆਤ ਸੀਗੀ ਤਾਂ ਉਦੋਂ ਇਹ ਬਿਆਨ ਆਉਂਦੇ ਰਹੇ ਵੀ ਅਸੀਂ ਤੁਹਾਡਾ ਵੈਲਕਮ ਕਰਦੇ ਆ ਜਿਹੜੇ ਵੀ ਮਾਈਗ੍ਰੈਂਟ ਆਉਂਦੇ ਆ, ਤੇ ਹੁਣ ਬਾਈਡਨ ਹੁਣੀ ਖੁਦ ਆਪ ਕਹਿੰਦੇ ਆ ਵੀ ਇਹ ਨਹੀਂ ਆ ਵੀ ਤੁਸੀਂ ਬਾਰਡਰ ਤੇ ਆ ਕੇ ਤੇ ਮੂੰਹ ਚੱਕ ਕੇ ਜਿਹੜਾ ਉੱਥੇ ਪਹੁੰਚ ਜਾਓ, ਜਸਟ ਡੂ ਨਾਟ ਸ਼ੋ ਅਪ ਐਟ ਦਾ ਬਾਰਡਰ, ਇਦਾਂ ਜਿਹੜਾ ਹੁਣ ਇਹਨਾਂ ਨੂੰ ਕਹਿਣਾ ਜਿਹੜਾ ਉਹ ਪੈ ਰਿਹਾ ਆ। ਸੋ ਪਾਲਿਸੀਜ਼ ਦੇ ਵਿੱਚ ਪਹਿਲਾਂ ਢਿੱਲ ਦੇ ਕੇ ਹੁਣ ਦੁਬਾਰਾ ਕੱਸਣਾ ਇਹ ਥੋੜਾ ਔਖਾ ਇਹਨਾਂ ਨੂੰ ਲੱਗ ਰਿਹਾ ਆ ਜੀ। ਸੋ ਬਿਲਕੁਲ ਇੰਨੀ ਵੱਡੀ ਗਿਣਤੀ 'ਚ ਲੋਕ ਬਾਰਡਰ ਤੋਂ ਕ੍ਰਾਸ ਕਰਕੇ ਆ ਰਹੇ ਆ, ਉਹਦੀ ਜਿਹੜੀ ਪ੍ਰੋਬਲਮ ਇਹ ਆ ਵੀ ਪ੍ਰੋਸੈਸਿੰਗ ਟਾਈਮ ਜੋ ਉਹਨਾਂ ਦੀਆਂ ਐਪਲੀਕੇਸ਼ਨਸ ਆ ਉਹ ਬਹੁਤ ਸਲੋ ਹੋ ਜਾਣਗੀਆਂ। ਤੇ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਪ੍ਰੋਸੈਸਿੰਗ ਸੈਂਟਰਸ ਜੋ ਰਾਈਟ ਨਾਓ ਹੈਗੇ ਆ, ਜਿਨ੍ਹਾਂ ਦੇ ਵਿੱਚ ਕਈਆਂ ਨੂੰ ਤਾਂ ਛੱਡ ਦਿੱਤਾ ਜਾਂਦਾ, ਕਈਆਂ ਨੂੰ ਉਹ ਸੈਂਟਰ 'ਚ ਰੱਖਿਆ ਜਾਂਦਾ। ਉਹਨਾਂ ਦੀ ਕਪੈਸਿਟੀ 18,500 ਆ ਤੇ ਆਲਰੇਡੀ 27,000 ਲੋਕ ਉੱਥੇ ਰਹਿੰਦੇ ਆ। ਸੋ ਉਹ ਆਲਰੇਡੀ ਓਵਰ ਕਰਾਊਡਡ ਹੈਗਾ ਆ। ਸੋ ਜੋ ਆਪਾਂ ਟਾਈਟਲ 8 ਦਾ ਤੁਸੀਂ ਇਹ ਬਿਲਕੁਲ ਦੱਸਿਆ ਹੈਗਾ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸਦੇ ਜਾਈਏ। ਜਦੋਂ ਹੀ ਇਹ ਟਾਈਟਲ 42 ਐਂਡ ਹੋ ਜਾਣਾ ਵੀਰਵਾਰ ਨੂੰ ਤੇ ਟਾਈਟਲ 8 ਸਟਾਰਟ ਹੋ ਜਾਣਾ। ਟਾਈਟਲ 8 ਦਾ ਮਤਲਬ ਇਹ ਆ ਵੀ ਉਹਦੇ 'ਚ ਜੋ ਅਸਾਈਲਮ ਦੇ ਕੈਂਡੀਡੇਟਸ ਆ, ਜਿਨ੍ਹਾਂ ਨੇ ਅਸਾਈਲਮ ਲੈਣਾ ਆ, ਉਹਨਾਂ ਦੀ ਵੈਟਿੰਗ ਬਹੁਤ ਹੋਣੀ ਆ, ਉਹਨਾਂ ਦੀ ਕਾਫੀ ਜ਼ਿਆਦਾ ਇਨਵੈਸਟੀਗੇਸ਼ਨ ਹੋਊਗੀ ਤੇ ਉਹਨਾਂ ਨੂੰ ਡਿਪੋਰਟ ਕਰਨਾ ਵੀ ਬੜਾ ਈਜ਼ੀ ਹੋਊਗਾ। ਜੇ ਤਾਂ ਕੋਈ ਪਰਸਨ ਜੋ ਇੰਡੀਵਿਜੂਅਲ ਆ, ਉਹਦੀ ਜਿਹੜੀ ਸਟੋਰੀ ਆ, ਉਹਦਾ ਸਾਰਾ ਕੁਝ ਆ, ਉਹ ਕ੍ਰੈਡੀਬਲ ਹੋਇਆ ਇੰਟਰਵਿਊ ਲਈ ਬਾਰਡਰ ਏਜੰਟਸ ਦੇ ਨਾਲ, ਤੇ ਉਹਨੂੰ ਫਿਰ ਜੱਜ ਦੇ ਸਾਹਮਣੇ ਪੇਸ਼ ਹੋਣ ਲਈ ਡੇਟ ਦਿੱਤੀ ਜਾਊਗੀ। ਤੇ ਜੇ ਉਹ ਵੈਟਿੰਗ ਪ੍ਰੋਸੈਸ ਅਸਾਈਲਮ ਦੇ ਵਿੱਚ ਜਾਂ ਉਹ ਕਸਟਮ ਵਾਲਿਆਂ ਕੋਲ ਨਹੀਂ ਹੁੰਦਾ ਤੇ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਡਿਪੋਰਟ ਕੀਤਾ ਜਾ ਸਕਦਾ, ਇਨਐਡਮਿਸਿਬਲ ਹੈਗਾ ਆ। ਤੇ ਐਕਸਪਾਈਰੇਟਡ ਰਿਮੂਵਲ, ਇਹ ਕਹਿੰਦੇ ਆ ਵੀ ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਦੱਸਿਆ ਆ। ਹੁਣ ਕਿਸ ਤਰ੍ਹਾਂ ਇਹ ਲਾਗੂ ਹੋਣਾ ਆ, ਇਹ ਹੁਣ ਥੋੜੇ 1-2 ਦਿਨਾਂ 'ਚ ਪਤਾ ਲੱਗੂਗਾ, ਪਰ ਸਿਚੁਏਸ਼ਨ ਬਾਰਡਰ ਤੇ ਬਹੁਤ ਬੈਡ ਆ। ਤੇ ਉਧਰੋਂ ਇਲੈਕਸ਼ਨ ਆਉਣ ਵਾਲੀ ਆ ਅਗਲੇ ਸਾਲ, ਤੇ ਇਸ ਕਰਕੇ ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਕਿਹਾ ਹੈ ਵੀ ਪਹਿਲਾਂ ਤਾਂ ਸਾਰਿਆਂ ਨੂੰ ਕਹਿੰਦੇ ਸੀ ਵੀ ਨਹੀਂ ਜੀ ਸਾਡੇ ਰਸਤੇ ਖੁੱਲੇ ਆ, ਹੁਣ ਜਦੋਂ ਇਲੈਕਸ਼ਨ ਆਣੀ ਆ ਤੇ ਉਹ ਬੈਡ ਪਬਲਿਸਿਟੀ ਹੁੰਦੀ ਆ। ਤੇ ਇਹ ਵੀ ਬਹੁਤ ਵਾਰ ਲੋਕਾਂ ਨੂੰ ਮਿਸਕਨਸੈਪਸ਼ਨ ਹੁੰਦੀ ਆ ਵੀ ਸ਼ਾਇਦ ਜਿਹੜੇ ਡੈਮੋਕ੍ਰੇਟ ਆ ਬਹੁਤ ਲੀਨੀਅੰਟ ਹੈਗੇ ਆ ਇਸ ਕੇਸ ਦੇ ਵਿੱਚ। ਇਹ ਦੱਸਦੇ ਜਾਈਏ, ਜਦੋਂ ਮੌਜੂਦਾ ਪ੍ਰੈਜ਼ੀਡੈਂਟ ਜੋ ਬਾਈਡਨ ਵਾਈਸ ਪ੍ਰੈਜ਼ੀਡੈਂਟ ਸੀਗੇ ਪ੍ਰੈਜ਼ੀਡੈਂਟ ਓਬਾਮਾ ਦੇ ਅੰਡਰ, ਤੇ ਸਭ ਤੋਂ ਵੱਧ ਅਮਰੀਕਾ ਦੇ ਇਤਿਹਾਸ ਦੇ ਵਿੱਚ ਹਿਸਟਰੀ 'ਚ ਉਹਨਾਂ ਦੇ ਟਾਈਮ ਤੇ ਡਿਪੋਰਟੇਸ਼ਨ ਹੋਈਆਂ ਸੀਗੀਆਂ ਜੀ। ਸੋ ਟਾਈਟਲ 42 ਨਹੀਂ ਸੀ ਉਦੋਂ ਵੀ, ਟਾਈਟਲ 8 ਪਹਿਲੋਂ ਵੀ ਚੱਲ ਰਿਹਾ ਤੇ ਹੁਣ ਦੁਬਾਰਾ ਜਿਹੜਾ ਟਾਈਟਲ 8 ਆ ਲੈਂਡ ਆਫ ਦਾ ਲਾ ਇਹ ਬਣਨ ਜਾ ਰਿਹਾ ਹੈ। ਕ੍ਰੈਡੀਬਲ ਫੇਅਰ ਸਕਰੀਨਿੰਗਸ, ਬਹੁਤ ਵਾਰੀ ਅਟਰਨੀ ਟਿਰਕੈਣਾ ਹੁਣਾਂ ਦੇ ਨਾਲ ਕ੍ਰੈਡੀਬਲ ਫੇਅਰ ਇੰਟਰਵਿਊ ਦੀ ਗੱਲਬਾਤ ਕੀਤੀ ਆ। ਸੋ ਇਸ ਦੇ ਵਿੱਚ ਇਹ ਹੋਊਗਾ ਜੇ ਤੁਹਾਡੀ ਕ੍ਰਿਮੀਨਲ ਹਿਸਟਰੀ ਆ ਤਾਂ ਫਿਰ ਡਿਪੋਰਟ ਜਿਹੜੇ ਉਹ ਹੋ ਸਕਦੇ ਆ। ਕੰਪੈਸ਼ਨ ਦੇ ਆਧਾਰ ਦੇ ਉੱਤੇ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਆ, ਪਰ ਦੇਖੋ ਕੀ ਬਣਦਾ ਆ।
ਪਰ ਪਹਿਲੇ ਸ਼ੁਰੂਆਤੀ ਦਿਨਾਂ ਦੇ ਵਿੱਚ ਤਾਂ ਕਾਫੀ ਜਿਹੜਾ ਐਡਮਿਨਿਸਟ੍ਰੇਸ਼ਨ ਨੂੰ ਇਸ ਨੂੰ ਚੇਂਜ ਕਰਨ ਦੇ ਵਿੱਚ ਕਾਫੀ ਜਿਹੜਾ ਫਰਕ ਤੇ ਵਕਤ ਜਿਹੜਾ ਉਹ ਲੱਗੇਗਾ। ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਹੈ। ਬਾਕੀ ਜੇ ਕੋਈ ਵੀ ਹੋਰ ਅਪਡੇਟਸ ਹੁੰਦੀਆਂ ਰਹੀਆਂ ਆਪਾਂ ਤੁਹਾਨੂੰ ਇਸ ਦੇ ਵਿੱਚ ਦੱਸਦੇ ਰਵਾਂਗੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਵੱਡੀ ਖਬਰ ਇਹ ਆ ਰਹੀ ਆ ਕੈਪੀਟਲ ਹਿੱਲ ਤੋਂ ਜਿਹੜੇ ਨਵੇਂ ਬਣੇ ਪਹਿਲੀ ਵਾਰ ਦੇ ਰਿਪਰੈਜ਼ੈਂਟੇਟਿਵ ਸੀਗੇ ਜਾਰਜ ਸੈਂਟੋਸ ਰਿਪਬਲਿਕਨ ਪਾਰਟੀ ਦੇ, ਬੀਤੇ ਦਿਨਾਂ ਦੇ ਵਿੱਚ ਬੜੇ ਵਿਵਾਦਾਂ 'ਚ ਰਹੇ ਝੂਠ ਬੋਲਣ ਦੇ ਲਈ ਆਪਣੇ ਕੈਂਪੇਨ ਫਾਈਨੈਂਸਿਸ ਨੂੰ ਲੈ ਕੇ। ਕੱਲ ਵੀ ਆਪਾਂ ਸ਼ਾਮ ਨੂੰ ਦੱਸ ਰਹੇ ਸੀਗੇ ਵੀ ਇਹਨਾਂ ਦੇ ਉੱਤੇ ਜਿਹੜਾ ਜਸਟਿਸ ਡਿਪਾਰਟਮੈਂਟ ਆ, ਫੈਡਰਲ ਪ੍ਰੋਸੀਕਿਊਟਰਸ ਆ, ਉਹਨਾਂ ਨੇ ਕੁਝ ਚਾਰजेस ਜਿਹੜੇ ਆ ਉਹ ਆਇਦ ਕੀਤੇ ਹੈਗੇ ਆ। ਇਹ ਹੁਣ ਪਤਾ ਲੱਗਾ ਆ ਜਦ ਅਦਾਲਤ ਦੇ ਵਿੱਚ ਉਹ ਦਸਤਾਵੇਜ਼ ਸੀਲ ਬੰਦ ਲਿਫਾਫੇ ਵਿੱਚੋਂ ਖੁੱਲੇ ਆ। 13 ਫੈਡਰਲ ਚਾਰजेस ਜਾਰਜ ਸੈਂਟੋਸ ਦੇ ਉੱਤੇ ਲੱਗੇ ਆ। ਇਹਨਾਂ ਦੇ ਖਿਲਾਫ ਇਹ ਜਿਹੜੇ ਕ੍ਰਿਮੀਨਲ ਚਾਰजेस ਆ ਉਹ ਅਦਾਲਤ ਵਿੱਚ ਦਰਜ ਕਰ ਦਿੱਤੇ ਗਏ, ਜਿਨ੍ਹਾਂ ਚੋਂ 7 ਜਿਹੜੇ ਚਾਰजेस ਆ ਵਾਇਰ ਫਰਾਡ ਦੇ, 3 ਕਾਊਂਟ ਜਿਹੜੇ ਆ ਉਹ ਮਨੀ ਲਾਂਡਰਿੰਗ ਦੇ ਆ ਤੇ 1 ਥੈਫਟ ਆਫ ਪਬਲਿਕ ਫੰਡਸ ਦਾ ਆ। ਇਸ ਤੋਂ ਇਲਾਵਾ 2 ਕਾਊਂਟ ਇਸ ਦੇ ਉੱਤੇ ਆ ਵੀ ਜਾਣਬੁੱਝ ਕੇ ਝੂਠੀਆਂ ਸਟੇਟਮੈਂਟਸ ਹਾਊਸ ਆਫ ਰਿਪਰੈਜ਼ੈਂਟੇਟਿਵਸ ਨੂੰ ਜਿਹੜੀਆਂ ਉਸਨੇ ਦਿੱਤੀਆਂ ਆ। ਸੋ ਕਾਂਗਰਸਮੈਨ ਦੇ ਜਿਹੜੇ ਅਟਰਨੀ ਆ ਉਹਨਾਂ ਨੇ ਹਾਲ ਦੀ ਕੋਈ ਟਿੱਪਣੀ ਤਾਂ ਜਿਹੜੀ ਨਹੀਂ ਕੀਤੀ। ਸੈਂਟੋਸ ਕਹਿੰਦੇ ਵੀ ਵਾਪਸ ਨਿਊਯਾਰਕ ਨੂੰ ਜਾ ਰਿਹਾ ਸੀਗਾ। ਹਾਊਸ ਦੀਆਂ ਬਹੁਤ ਸਾਰੀਆਂ ਵੋਟਸ ਜਿਹੜੀਆਂ ਹੋਣੀਆਂ ਸੀ ਈਵਨਿੰਗਸ ਦੇ ਵਿੱਚ, ਉਹਨੂੰ ਵੀ ਇਸ ਨੇ ਸਕਿਪ ਕਰ ਦਿੱਤਾ ਹੈਗਾ ਆ। ਸੋ ਕਾਫੀ ਜ਼ਿਆਦਾ ਇਹ ਵਿਵਾਦਾਂ ਦੇ ਵਿੱਚ ਘੁੰਮ ਰਿਹਾ ਆ, ਚੱਲ ਰਿਹਾ ਆ। ਤੇ ਫਰੈਸ਼ਮੈਨ ਕਾਂਗਰਸਮੈਨ ਜਿਹੜਾ ਕਿ ਇਲੈਕਟ ਹੋਇਆ ਸੀਗਾ ਆਪਣੀ ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਲੌਂਗ ਆਈਲੈਂਡ ਤੇ ਕੁਈਨਸ ਦੇ ਹਿੱਸਿਆਂ ਨੂੰ, ਉਹ ਉਦੋਂ ਤੋਂ ਹੀ ਇਨਵੈਸਟੀਗੇਸ਼ਨ ਦਿੱਤੇ ਆ, ਉਦੋਂ ਤੋਂ ਹੀ ਇਹ ਵਿਵਾਦਾਂ 'ਚ ਆ ਤੇ ਹਾਊਸ ਦੀ ਐਥਿਕਸ ਕਮੇਟੀ ਵੀ ਇਸ ਦੀ ਜਾਂਚ ਜਿਹੜੀ ਆ ਉਹ ਕਰ ਰਹੀ ਆ। ਕਈ ਜਿਹੜੇ ਡੈਮੋਕ੍ਰੇਟਸ ਤੇ ਨਿਊਯਾਰਕ ਦੇ ਰਿਪਬਲਿਕਨਸ ਆ ਉਹਨਾਂ ਨੇ ਪਹਿਲਾਂ ਹੀ ਗੁਹਾਰ ਲਾਈ ਸੀ ਸੈਂਟਰਸ ਨੂੰ ਵੀ ਭਾਈ ਤੂੰ ਰਿਜ਼ਾਈਨ ਕਰ ਦੇ, ਜਿਹੜਾ ਤੇਰਾ ਕ੍ਰਿਮੀਨਲ ਬਿਹੇਵੀਅਰ ਰਿਹਾ ਆ ਕੈਂਪੇਨ ਟ੍ਰੇਲ ਦੇ ਉੱਤੇ ਇਹ ਬਹੁਤਾ ਚੰਗਾ ਨਹੀਂ ਆ ਤੇ ਜਿਹੜਾ ਤੂੰ ਡਿਸਓਨੈਸਟੀ ਖਾਸ ਕਰਕੇ ਦਿਖਾਈ ਆ ਪਿਛਲੇ 1 ਦਹਾਕੇ ਤੋਂ, ਇਹ ਮਾੜੀ ਗੱਲ ਆ। ਕੈਵਿਨ ਮਕਾਰਥੀ ਹਾਊਸ ਦੇ ਸਪੀਕਰ ਉਸਨੇ ਪਹਿਲਾਂ ਤਾਂ ਆਨਾਕਾਨੀ ਕਰਦੇ ਰਹੇ ਜਦੋਂ ਇਹਦੇ ਉੱਤੇ ਚਾਰजेस ਵਗੈਰਾ ਵੀ ਹੁੰਦੇ ਰਹੇ, ਕਮੇਟੀ ਦੇ ਵਿੱਚ ਵੀ ਜਾਂਦਾ ਰਿਹਾ ਵੀ ਇਹਦੇ ਤੇ ਜਾਂਚ ਜਿਹੜੀ ਹੋਣੀ ਆ। ਤੇ ਹੁਣ ਫਾਈਨਲੀ ਫੈਡਰਲ ਚਾਰजेस ਇਸ ਉੱਤੇ ਲੱਗੇ ਆ ਤੇ ਹੁਣ ਕਹਿੰਦੇ ਆ ਵੀ ਮੈਂ ਇਹਨਾਂ ਚਾਰजेस ਦੇ ਨੂੰ ਜਿਹੜਾ ਉਹ ਦੇਖੂੰਗਾ ਵੀ ਕੀ ਇਸ ਨੂੰ ਕਾਂਗਰਸ ਚੋਂ ਰਿਮੂਵ ਕਰਨਾ ਚਾਹੀਦਾ ਆ ਜਾਂ ਨਹੀਂ। ਸੋ ਕਿਤੇ ਨਾ ਕਿਤੇ ਜਾਰਜ ਸੈਂਟੋਸ ਨੂੰ ਕਹਿ ਸਕਦੇ ਆ ਵੀ ਮਕਾਰਥੀ ਹੁਣਾਂ ਦੀ ਸਪੋਰਟ ਪਹਿਲਾਂ ਰਹੀ ਆ, ਹੁਣ ਇਹਨਾਂ ਚਾਰजेस ਤੋਂ ਬਾਅਦ ਦੇ ਵਿੱਚ ਰਹਿੰਦੀ ਆ ਜਾਂ ਨਹੀਂ, ਇਹ ਹਾਲ ਦੀ ਘੜੀ ਜਿਹੜੀ ਉਹ ਦੇਖਣ ਵਾਲੀ ਗੱਲ ਰਹੇਗੀ। ਸੋ ਨਿਊਯਾਰਕ ਦੇ ਖਾਸ ਕਰਕੇ ਰਿਪਬਲਿਕਨਸ ਉਹਨਾਂ ਨੇ ਆਪਣੀ ਦੂਰੀ ਜਾਰਜ ਸੈਂਟੋਸ ਤੋਂ ਜਿਹੜੀ ਉਹ ਬਣਾ ਲਈ ਆ। ਆਪਣੀ ਹੀ ਪਾਰਟੀ ਤੋਂ ਉਸ ਨੂੰ ਜਿਹੜਾ ਪ੍ਰੈਸ਼ਰ ਆ ਉਹ ਝੱਲਣਾ ਇਸ ਟਾਈਮ ਪੈ ਰਿਹਾ ਹੈਗਾ ਆ ਤੇ ਬਾਰ-ਬਾਰ ਉਹਨਾਂ ਦੇ ਜਿਹੜੇ ਸਾਥੀ ਰਿਪਰੈਜ਼ੈਂਟੇਟਿਵਸ ਆ ਉਸ ਇਲਾਕੇ ਦੇ ਉਹਨੂੰ ਕਹਿ ਰਿਹਾ ਵੀ ਭਾਈ ਤੂੰ ਹੁਣ ਰਿਜ਼ਾਈਨ ਕਰ ਦੇ, ਯੂ ਨੀਡ ਟੂ ਸਟੈਪ ਡਾਊਨ। ਸੋ ਹੁਣ 13 ਕਾਊਂਟ ਜਿਹੜੇ ਚਾਰजेस ਦੇ ਕ੍ਰਿਮੀਨਲ ਚਾਰजेस ਫੈਡਰਲ ਪ੍ਰੋਸੀਕਿਊਟਰਸ ਨੇ ਜਾਰਜ ਸੈਂਟੋਸ ਤੇ ਲਗਾ ਦਿੱਤੇ ਆ। ਜੀ। ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕੈਮਰਨ ਮਕਾਰਥੀ ਨੇ ਕਿਹਾ ਆ ਵੀ ਕਹਿੰਦੇ ਵੀ ਅਮਰੀਕਾ ਦੇ ਵਿੱਚ ਯੂ ਆਰ ਇਨੋਸੈਂਟ ਟਿਲ ਪ੍ਰੂਵਨ ਗਿਲਟੀ। ਸੋ ਲੱਗਦਾ ਹਜੇ ਵੀ ਉਹ ਸਪੋਰਟ ਕਰ ਰਹੇ ਹੈਗੇ ਆ। ਕਹਿੰਦੇ ਵੀ 19 ਸਾਲਾਂ ਦਾ ਸੈਂਟੋਸ ਇਹ ਬ੍ਰਾਜ਼ੀਲ ਤੋਂ ਸੀ, ਬ੍ਰਾਜ਼ੀਲ ਤੋਂ ਇਮੀਗ੍ਰੈਂਟ ਹੋ ਕੇ ਇੱਥੇ ਆਇਆ ਤੇ ਉੱਥੇ ਵੀ ਜੋ ਚੋਰੀ ਕਰਨ ਦੇ ਇਹਨਾਂ ਦੇ ਉੱਤੇ ਇਲਜ਼ਾਮ ਲੱਗੇ ਹੋਏ ਸੀ। 2017 ਦੇ ਵਿੱਚ ਪੈਂਸਲਵੇਨੀਆ ਦੇ ਵਿੱਚ ਫਰੋਜੂਲੈਂਟ ਚੈਕਸ ਯੂਜ਼ ਕੀਤੇ ਸੀ ਡੌਗਸ ਵਗੈਰਾ ਜਾਂ ਪੱਪੀਜ਼ ਖਰੀਦਣ ਦੇ ਲਈ। ਬਾਅਦ ਦੇ ਵਿੱਚ ਉਹ ਡਿਸਮਿਸ ਵੀ ਹੋ ਗਿਆ ਸੀ, ਕਹਿੰਦੇ ਵੀ ਮੇਰੀ ਜਿਹੜੀ ਚੈੱਕ ਬੁੱਕ ਆ ਉਹ ਚੋਰੀ ਹੋ ਗਈ ਸੀ। ਸੋ ਇਸ ਤੋਂ ਬਿਨਾਂ ਮਿਲੀਅਨਸ ਆਫ ਡਾਲਰ ਜੋ ਇਕੱਠੇ ਹੋਏ ਫੰਡਿੰਗ ਦੇ ਲਈ, ਉਹਦੇ ਵਿੱਚੋਂ ਵੀ $74,000 ਪਰਸਨਲ ਯੂਜ਼ ਦੇ ਲਈ ਉਹਨਾਂ ਨੇ ਵਰਤਿਆ। ਸੋ ਕਾਫੀ ਕੁਝ, ਇੱਕ ਪਾਸੇ ਕਿਹਾ ਵੀ ਮੈਂ ਗ੍ਰੈਜੂਏਟ ਹਾਂ ਕਾਲਜ ਤੋਂ, ਉਹ ਵੀ ਨਹੀਂ ਨਿਕਲਿਆ। ਬਾਅਦ 'ਚ ਕਿਹਾ ਮੈਂ ਵਾਲ ਸਟਰੀਟ ਜਰਨਲ ਕੰਮ ਕਰਦਾ, ਉਹ ਵੀ ਨਹੀਂ ਨਿਕਲਿਆ। ਬਾਅਦ 'ਚ ਸ਼ਾਇਦ ਕਿਸੇ ਫਾਈਨੈਂਸ਼ੀਅਲ ਗੋਲਡਮੈਨ ਸੈਕਸ ਦਾ ਨਾਮ ਵੀ ਲਿਆ ਸੀ ਇਹਨੇ ਜੀ, ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨਾਲ ਕੰਮ ਕਰਦੇ ਪੈਸੇ ਲੈਂਦੇ ਸੀ ਤੇ ਉਧਰੋਂ ਅਨਪਲਾਇਮੈਂਟ ਵੀ ਲੈ ਲਈ। ਸੋ ਕਾਫੀ ਕੁਝ ਜਿਹੜਾ ਚੰਗਾ ਝੂਠਾ ਬੰਦਾ ਜਿਹੜਾ ਸੀਗਾ ਤੇ ਇਵੈਂਚੁਅਲੀ ਇਟਸ ਗੋਇੰ ਕੈਚ ਅਪ। ਇੱਕ ਫਾਈਨੈਂਸ਼ੀਅਲ ਡਿਸਕਲੋਜ਼ਰ ਇਹਦਾ $7.5 ਲੱਖ ਦਾ ਸੀਗਾ ਵੀ ਕਹਿੰਦਾ ਵੀ ਮੇਰੀ ਇੰਨੀ ਕਮਾਈ ਹੈਗੀ ਆ। ਇੱਕ ਫੈਂਪਲੀ ਕੰਪਨੀ ਡਿਵੋਲਡਰ ਆਰਗੇਨਾਈਜੇਸ਼ਨ
ਤੋਂ, ਤੇ ਉਹਦੇ ਵਿੱਚ ਇਹ ਪਤਾ ਲੱਗਾ ਵੀ ਸੈਂਟਰਸ ਨੂੰ ਕਦੀ ਇਹ ਵਾਲੀ ਚੀਜ਼ ਮਿਲੀ ਨਹੀਂ, ਤੇ ਨਾ ਹੀ ਜਿਹੜਾ ਇਹਨੇ ਗੱਲਾਂ ਕਹੀਆਂ ਸੀ 1 ਮਿਲੀਅਨ ਤੇ $5 ਮਿਲੀਅਨ ਦੇ ਜਿਹੜੇ ਡਿਵੀਡੈਂਟ ਆ ਜਿਹੜੇ ਇਸ ਫਰਮ ਤੋਂ ਆਏ ਆ, ਤੇ ਉਹ ਵੀ ਜਿਹੜੀਆਂ ਚੀਜ਼ਾਂ ਆ ਸਾਬਤ ਨਹੀਂ ਹੋਈਆਂ। ਸੋ ਹੇਰਾ ਫੇਰੀਆਂ ਇਹਨੇ ਕਾਫੀ ਖਾਸੀਆਂ ਜਿਹੜੀਆਂ ਕਹਿੰਦੇ ਆ ਵੀ ਕਥਿਤ ਤੌਰ ਦੇ ਉੱਤੇ ਕੀਤੀਆਂ। ਸੋ ਉਹਦੇ ਮਾਮਲੇ ਦੇ ਵਿੱਚ ਇਹ ਫਸਿਆ ਜਿਹੜਾ ਉਹ ਪਿਆ ਆ। ਕੈਵਿਨ ਮੈਕਾਰਥੀ ਨੂੰ ਸਪੋਰਟ ਇਸ ਲਈ ਕਰਨੀ ਪੈ ਰਹੀ ਹੈ ਕਿਉਂਕਿ ਉਹਨਾਂ ਦੀ ਬੜੀ ਸਲਿਮ ਮੈਜੋਰਟੀ ਆ ਹਾਊਸ ਦੇ ਵਿੱਚ, ਤੇ ਇਹਨੇ ਹਾਊਸ ਸਪੀਕਰ ਬਣਾਉਣ ਦੇ ਲਈ ਕੈਵਿਨ ਮੈਕਾਰਥੀ ਨੂੰ ਆਪਣੀ ਜਿਹੜੀ ਵੋਟ ਆ ਉਹ ਪਾਈ ਸੀਗੀ। ਸੋ ਇਸ ਲਈ ਕੈਵਿਨ ਮੈਕਾਰਥੀ ਪਿੱਠ ਜਿਹੜੀ ਉਹ ਪੂਰ ਰਿਹਾ ਆ। ਪਰ ਹੁਣ ਦੇਖੋ ਗਲਤ ਨੂੰ ਗਲਤ ਵੀ ਜਿਹੜਾ ਉਹ ਕਿਤੇ ਨਾ ਕਿਤੇ ਕਹਿਣਾ ਪੈਣਾ ਆ। ਆਪਾਂ ਦੇਖਿਆ ਹੀ ਆ ਵੀ ਹੋਰ ਵੀ ਮਾਮਲਿਆਂ ਦੇ ਵਿੱਚ ਕੈਵਿਨ ਮੈਕਾਰਥੀ ਹੁਣੀ ਜਿਹੜੇ ਕੈਲੀਫੋਰਨੀਆ ਦੇ ਟੌਪ ਦੇ ਰਿਪਬਲਿਕਨ ਲੀਡਰ ਆ, ਉਹ ਸਟੈਂਡ ਤਾਂ ਜਿਹੜਾ ਉਹ ਲੈ ਰਹੇ ਆ। ਇਵੈਂਚੁਅਲੀ ਲੌਂਗ ਰਨ ਦੇ ਵਿੱਚ ਕਿੱਦਾਂ ਦਾ ਅਸਰ ਰਹੂਗਾ ਇਹ ਜ਼ਰੂਰ ਦੇਖਣ ਵਾਲੀ ਗੱਲ ਰਹੇਗੀ। ਜੀ, ਅਗਲੀ ਖਬਰ ਪਾਕਿਸਤਾਨ ਤੋਂ ਆ ਰਹੀ ਆ। ਪਾਕਿਸਤਾਨ ਦੇ ਵਿੱਚ ਅੱਜ ਮਾਹੌਲ ਬੜਾ ਖਰਾਬ ਆ। ਉੱਥੇ ਅੱਗਾਂ ਲੱਗ ਰਹੀਆਂ ਆ ਆਰਮੀ ਆਫੀਸਰ ਦੇ ਘਰਾਂ ਨੂੰ ਵੀ, ਕਿਉਂਕਿ ਜੋ ਸਾਬਕਾ ਕ੍ਰਿਕਟਰ ਵੀ ਆ ਤੇ ਉੱਥੇ ਦੇ ਪ੍ਰੈਜ਼ੀਡੈਂਟ ਵੀ ਇਮਰਾਨ ਖਾਨ ਸੀਗੇ, ਪ੍ਰਾਈਮ ਮਿਨਿਸਟਰ, ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀ ਕੱਲ। ਕਰਪਸ਼ਨ ਦੇ ਚਾਰਜਸ ਲਾਏ ਆ, ਤੇ ਇਹਦੇ ਸੰਬੰਧ ਦੇ ਵਿੱਚ ਇੰਨੀ ਵੱਡੀ ਗਿਣਤੀ 'ਚ ਜੋ ਪ੍ਰੋਟੈਸਟ ਹੋਏ ਆ, ਬਲੋਚਿਸਤਾਨ, ਪੰਜਾਬ, ਖਾਈਬਰ ਵਾਲਾ ਜੋ ਏਰੀਆ ਆ, ਉੱਥੇ ਆਰਮੀ ਲਾ ਦਿੱਤੀ ਗਈ ਆ। ਕੱਲ ਇੰਟਰਨੈਟ ਵੀ ਪਾਕਿਸਤਾਨ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਜੋ ਇਮਰਾਨ ਖਾਨ ਦੇ ਵਕੀਲ ਆ, ਉਹਨਾਂ ਦੀ ਵੀ ਜੋ ਕੁੱਟਮਾਰ ਕੀਤੀ ਸੀ ਉੱਥੇ ਜੋ ਆਰਮੀ ਦੇ ਲੋਕ ਆ ਉਹਨਾਂ ਵੱਲੋਂ। ਸੋ ਕਾਫੀ ਮਾਹੌਲ ਇੰਡੀਆ ਦਾ ਜਿਹੜਾ ਗੁਆਂਢੀ ਮੁਲਕ ਆ ਪਾਕਿਸਤਾਨ, ਉੱਥੇ ਬੁਰਾ ਬਣਿਆ ਹੋਇਆ ਆ, ਤੇ ਇੰਟਰਨੈਟ ਬੰਦ ਰਿਹਾ। US ਤੇ ਵਾਈਟ ਹਾਊਸ ਵੱਲੋਂ ਜੋ ਸਟੇਟਮੈਂਟ ਜਾਰੀ ਕੀਤੀ ਗਈ ਆ, ਉਹ ਕਹਿੰਦੇ ਵੀ ਅਸੀਂ ਕਿਸੇ ਦੀ ਸਾਈਡ ਨਹੀਂ ਲੈਂਦੇ, ਪਰ ਜਿੱਥੇ ਡੈਮੋਕ੍ਰੇਸੀ ਆ ਉੱਥੇ ਧੱਕਾ ਨਹੀਂ ਹੋਣਾ ਚਾਹੀਦਾ ਹੈਗਾ। ਅਸੀਂ ਜਿੱਥੇ ਜਿਹੜੇ ਵੀ ਦੁਨੀਆ ਦੇ ਮੁਲਕ 'ਚ ਡੈਮੋਕ੍ਰੇਸੀ ਆ ਉਹਨਾਂ ਦਾ ਜੋ ਸਾਥ ਦੇਵਾਂਗੇ। ਸੋ ਉਹਨਾਂ ਨੇ ਇੰਨੀ ਕੁ ਸਟੇਟਮੈਂਟ ਵਾਈਟ ਹਾਊਸ ਵੱਲੋਂ ਜਾਰੀ ਕੀਤੀ ਗਈ ਆ। ਪਰ ਓਵਰਆਲ ਸਿਚੁਏਸ਼ਨ ਪਾਕਿਸਤਾਨ ਦੀ ਬੜੀ ਬੈਡ ਆ। ਤੇ ਇੱਥੇ ਰਾਜਕਨਵੀਰ ਸਿੰਘ ਜੀ, ਬੜੀ ਹੈਰਾਨੀ ਦੀ ਗੱਲ ਆ ਵੀ ਇਮਰਾਨ ਖਾਨ ਦੇ ਸਾਰਿਆਂ ਨੂੰ ਪਤਾ ਵੀ ਇਮਰਾਨ ਖਾਨ ਕਰਪਟ ਬੰਦਾ ਨਹੀਂ। ਇਹ ਵੀ ਹੋ ਸਕਦਾ ਵੀ ਉਹਦੇ ਕੋਈ ਜਿਹੜੇ ਨਾਲ ਦੇ ਲੀਡਰ ਆ ਪਾਰਟੀ ਦੇ ਬੰਦੇ ਕਰਪਟ ਹੋ ਸਕਦੇ ਆ, ਜਿੱਦਾਂ ਇੰਡੀਆ ਦੇ ਵਿੱਚ ਮਨਮੋਹਨ ਸਿੰਘ ਸੀ। ਵੀ ਮਨਮੋਹਨ ਸਿੰਘ ਸਭ ਤੋਂ ਵੱਧ ਇਮਾਨਦਾਰ ਸੀ, ਆਲੇ ਦੁਆਲੇ ਜਿਹੜੇ ਚੋਰ ਕਈ ਮਿਨਿਸਟਰ ਸੀਗੇ। ਤੇ ਜਿਸ ਹਿਸਾਬ ਦੇ ਨਾਲ ਇੰਡੀਆ ਦੇ ਵਿੱਚ ਜਦੋਂ ਕਿਸੇ ਨਾਲ ਧੱਕਾ ਹੁੰਦਾ, ਪ੍ਰੋਟੈਸਟ ਹੁੰਦੇ ਪੂਰੀ ਦੁਨੀਆ 'ਚ, ਤੇ ਮੈਂ ਬੜਾ ਹੈਰਾਨ ਆ ਵੀ ਪਾਕਿਸਤਾਨੀ ਮੂਲ ਦੇ ਲੋਕ ਪੂਰੀ ਦੁਨੀਆ 'ਚ, ਅਮਰੀਕਾ, ਕੈਨੇਡਾ, ਕੋਈ ਉਹਨਾਂ ਦੇ ਪ੍ਰੋਟੈਸਟ ਵੱਲੋਂ ਉਹਨਾਂ ਦੇ ਕੋਈ ਇੱਦਾਂ ਦੀਆਂ ਕੋਈ ਗੱਲਾਂ ਬਾਤਾਂ ਜਾਂ ਸਟੇਟਮੈਂਟ ਕੋਈ ਨਹੀਂ ਆਈ। ਕਿਤੇ ਆਪਾਂ ਦੇਖਿਆ ਨਹੀਂ ਵੀ ਉਹਨਾਂ ਨੇ ਪ੍ਰੋਟੈਸਟ ਕੀਤੇ ਆ। ਇਹ ਬੜੀ ਹੈਰਾਨੀ ਵਾਲੀ ਗੱਲ ਆ, ਜਦ ਕਿ ਸਾਡੇ ਯੂਕੇ 'ਚ ਰੇਡੀਓ ਤੇ ਬਹੁਤ ਦੇਖੇ ਸੀਗੇ ਕੱਲ ਦੇ, ਯੂਕੇ ਦੇ ਵਿੱਚ ਹੈਗੇ ਆ ਜਿਹੜਾ ਨਵਾਜ਼ ਸ਼ਰੀਫ ਦੇ ਸਪੋਰਟਰ ਤੇ ਜਿਹੜੇ ਇਮਰਾਨ ਖਾਨ ਦੇ ਸਪੋਰਟਰ ਆਮੋ ਸਾਹਮਣੇ ਇੱਕ ਦੂਜੇ ਨੂੰ ਗਾਲੀ ਗਲੋਚ ਕਰਦੇ ਨਜ਼ਰ ਆਏ ਆ। ਜਿੱਥੇ ਸ਼ਰੀਫ ਰਹਿੰਦਾ ਸੀ, ਉਹਨਾਂ ਨੇ ਜਿਹੜੀ ਪਾਕਿਸਤਾਨੀ ਸਫਾਰਤਖਾਨਾ ਉਹਦੇ ਬਾਹਰ ਵੀ ਜਿਹੜੇ ਮੁਜ਼ਾਹਰੇ ਕੀਤੇ। ਇੱਥੇ ਦਾ ਨਹੀਂ ਮੈਂ ਅਜੇ ਤੱਕ ਕੋਈ ਸੁਣਿਆ ਦੇਖਿਆ, ਯੂਕੇ ਦਾ ਜ਼ਰੂਰ ਦੇਖਿਆ। ਜੀ, ਹਾਲਾਂਕਿ ਸਾਡੇ ਰੇਡੀਓ ਤੇ ਬਹੁਤ ਵਾਰ ਮੈਨੂੰ ਕਾਲਸ ਆਉਂਦੀਆਂ ਰਹਿੰਦੀਆਂ ਆਪਣੇ ਪਾਕਿਸਤਾਨੀ ਪੰਜਾਬੀ ਜਿਹੜੇ ਭਰਾ ਮੁਸਲਮਾਨ ਆ, ਬਹੁਤ ਲਿਸਨਰ ਹੈਗੇ ਆ, ਜੀ ਬਹੁਤ ਇਮਰਾਨ ਖਾਨ ਦੇ ਸਪੋਰਟਰ ਵੀ ਆ, ਦੱਸਦੇ ਰਹਿੰਦੇ ਆ ਵੀ ਉਹ ਕਿੱਦਾਂ ਉਹ ਵੀ ਮੁਲਕ ਜਿੱਦਾਂ ਇੰਡੀਆ 'ਚ ਪੋਲੀਟੀਸ਼ੀਅਨਾਂ ਨੇ ਲੁੱਟ ਲਿਆ, ਹਾਂਜੀ ਬਿਲਕੁਲ। ਪਾਕਿਸਤਾਨ 'ਚ ਮਿਲਟਰੀ ਵਾਲਿਆਂ ਨੇ ਲੁੱਟ ਲਿਆ। ਤੇ ਇਮਰਾਨ ਕਰਪਟ ਉੱਥੇ ਕਰਪਸ਼ਨ ਵੀ ਬਹੁਤ ਆ। ਜੀ ਜੀ ਬਿਲਕੁਲ। ਜੀ ਤੇ ਉੱਥੇ ਸਿਚੁਏਸ਼ਨ ਕਾਫੀ ਇਸ ਟਾਈਮ ਬੈਡ ਬਣੀ ਹੋਈ ਹੈਗੀ ਆ। ਤੇ ਦੇਖੋ ਇੰਟਰਨੈਟ ਬੰਦ ਆ, ਸਾਰਾ ਕੁਝ। ਗਵਰਨਰ ਦਾ ਘਰ ਜਿਹੜਾ ਹਰਜੋਤ ਸਿੰਘ ਜੀ, ਇਮਰਾਨ ਖਾਨ ਦੇ ਸਪੋਰਟਰਸ ਨੇ ਉੱਥੇ ਜਿਹੜਾ ਉਹਨੂੰ ਅੱਗ ਲਾ ਦਿੱਤੀ ਸੀ ਉੱਥੇ। ਸੋ ਕਾਫੀ ਜਿਹੜਾ ਉੱਥੇ ਇਵਨ ਰੇਡੀਓ ਸਟੇਸ਼ਨ ਨੂੰ ਵੀ, ਉਹਨਾਂ ਦੇ ਟੀਵੀ ਸਟੇਸ਼ਨ ਨੂੰ ਵੀ ਅੱਗ ਲਾਤੀ ਬੜਾ ਕੁਝ ਜਿਹੜਾ ਉੱਥੇ ਜਿਹੜਾ ਉਹ ਹੋ ਰਿਹਾ। ਹੁਣ ਇਹ ਨਹੀਂ ਪਤਾ ਵੀ ਇਸ ਚੋਂ ਨਿਕਲਣਾ ਕੀ ਆ, ਹੋਊਗਾ ਜਿਹੜਾ ਕੀ ਆ। ਕਈ ਮੌਤਾਂ ਵੀ ਜਿਹੜੀਆਂ ਇਸ ਦੇ ਵਿੱਚ ਹੋ ਗਈਆਂ ਆ। 8 ਦਿਨਾਂ ਦੀ ਰਿਮਾਂਡ ਜਿਹੜੀ ਇਮਰਾਨ ਖਾਨ ਦੇ ਹਿਰਾਸਤ ਦੇ ਮਾਮਲੇ 'ਚ ਗ੍ਰਿਫਤਾਰੀ ਦੇ ਵਿੱਚ ਉੱਥੋਂ ਦੀ ਅਦਾਲਤ ਨੇ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਆ। ਸੋ ਇਮਰਾਨ ਖਾਨ ਨੂੰ 8 ਦਿਨਾਂ ਦੀ ਰਿਮਾਂਡ ਦੇ ਉੱਤੇ ਹੁਣ ਘੱਲ ਦਿੱਤਾ ਗਿਆ ਆ। ਆਰਮੀ ਸੱਦ ਲਈ ਗਈ ਆ ਲਾ ਐਂਡ ਆਰਡਰ ਦੇ ਲਈ। ਬਲੋਚਿਸਤਾਨ, ਪੰਜਾਬ, ਖੈਬਰ ਪਖਤੂਨ ਦੇ ਇਲਾਕਿਆਂ ਦੇ ਵਿੱਚ ਕਹਿੰਦੇ ਵੀ ਆਰਮੀ ਆ ਉਸ ਨੂੰ ਲਗਾ ਦਿੱਤਾ ਗਿਆ ਆ। ਮੈਨੂੰ ਤਾਂ ਲੱਗਦਾ ਹਰਜੋਤ ਸਿੰਘ ਜੀ ਇਤਿਹਾਸ ਰਿਹਾ ਆ ਪਾਕਿਸਤਾਨ ਦਾ ਵੀ ਆਰਮੀ ਅਕਸਰ ਤਖਤਾ ਪਲਟਦੀ ਰਹਿੰਦੀ ਆ,
ਵੀ ਇਸ ਦੀ ਆੜ ਦੇ ਵਿੱਚ, ਇਸ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਤਖਤਾ ਜਿਹੜਾ ਆ ਉਹ ਪਲਟ ਹੋ ਜਾਣਾ ਆ। ਸੋ ਹੋ ਸਕਦਾ ਵੀ ਕੁਛ ਇੱਦਾਂ ਦਾ ਵੀ ਹੋ ਜਾਵੇ, ਯੂ ਨੈਵਰ ਨੋ ਕੀ ਜਿਹੜਾ ਆ ਇਸ ਦੇ ਵਿੱਚ ਇਹ ਅੱਗੇ ਜਿਹੜਾ ਉਹ ਬਣਦਾ ਆ। ਪਰ PTI ਦੇ ਜਿਹੜੇ ਸਪੋਰਟਰਸ ਆ ਉਹ ਇਸ ਟਾਈਮ ਕਹਿ ਲਓ ਵੀ ਸੜਕਾਂ ਤੇ ਬਾਹਰ ਨਿਕਲੇ ਆ। ਨਵਦੀਪ ਸਿੰਘ ਸਾਡੇ ਫੇਸਬੁੱਕ ਤੇ ਦੱਸਦੇ ਆ ਵੀ ਕਹਿੰਦੇ UK ਤੇ ਹਿਊਸਟਨ ਦੇ ਵਿੱਚ ਉੱਥੇ ਪ੍ਰੋਟੈਸਟ ਹੋਇਆ। ਹਿਊਸਟਨ ਇਲਾਕੇ 'ਚ ਵੀ ਕਾਫੀ ਜਿਹੜੇ ਪਾਕਿਸਤਾਨੀ ਆ ਉੱਥੇ ਰਹਿੰਦੇ ਨੇ ਜੀ ਜੀ। ਬਿਲਕੁਲ। ਪੋਲੀਟੀਕਲ ਜਿਹੜਾ ਕ੍ਰਿਕਟਰ ਤੋਂ ਇਹਨੇ ਆਪਣਾ ਕਰੀਅਰ ਸ਼ੁਰੂ ਕੀਤਾ ਸੀਗਾ ਤੇ ਹੁਣ ਇੱਕ ਟਾਈਮ ਦੇ ਉੱਤੇ ਪਾਕਿਸਤਾਨ ਦਾ ਜਿਹੜਾ ਪ੍ਰਾਈਮ ਜੀ ਮਿਨਿਸਟਰ ਵੀ ਜਿਹੜਾ ਧੱਕਾ ਉਹ ਬਣ ਪੂਰਾ ਹੋ ਗਿਆ ਰਿਹਾ ਸੀ। ਉੱਥੇ। ਇਮਰਾਨ ਖਾਨ ਦੀ ਜਿਹੜੀ ਪਾਰਟੀ ਆ ਉਹਨਾਂ ਦੇ ਅਗੇਂਸਟ 1000 ਤੋਂ ਵੱਧ ਲੋਕ ਅਰੈਸਟ ਕਰ ਲਏ ਗਏ ਹੈਗੇ ਆ। ਇਹ ਜੋ BBC ਆ ਉਹਨਾਂ ਨੇ ਰਿਪੋਰਟ ਦਿੱਤੀ ਹੈਗੀ ਆ। ਸਾਰਿਆਂ ਨੂੰ ਪਤਾ ਹੀ ਆ ਵੀ ਕ੍ਰਿਕਟਰ ਸੀ ਬੜਾ, ਪਾਕਿਸਤਾਨ ਦਾ ਨਾਂ ਚਮਕਾਇਆ ਉਸਨੇ। ਬਾਅਦ ਦੇ ਵਿੱਚ ਲੀਡਰ ਵੀ ਬਣਿਆ ਤੇ ਧੱਕੇ ਦੇ ਨਾਲ ਉਹਨੂੰ ਕੁਛ ਜਿਹੜੇ ਨਾਲ ਦੇ ਸਾਥੀ ਸੀ ਉਹ ਡਿਫੈਕਟ ਕਰ ਗਏ, ਦੂਜੇ ਪਾਸੇ ਚਲੇ ਗਏ। ਤੇ ਉਹਨੂੰ ਜਿਹੜਾ ਲਾਹ ਦਿੱਤਾ ਗਿਆ ਸੀ ਇਮਰਾਨ ਖਾਨ ਨੂੰ। ਤੇ ਹੁਣ 8 ਦਿਨਾਂ ਦਾ ਰਿਮਾਂਡ ਆ। ਇੱਕ ਵਾਰੀ ਪਿੱਛੇ ਉਹਨਾਂ ਦੇ ਗੋਲੀ ਵੀ ਚਲਾਈ ਗਈ ਸੀ, ਲੱਕਲੀ ਸਰਵਾਈਵ ਕਰ ਗਏ। ਲੱਤ ਦੇ ਵਿੱਚ ਲੱਗੀ ਸੀ, ਕੁਛ ਕੁ ਮਹੀਨੇ ਪਹਿਲਾਂ ਦੀ ਖਬਰ ਆ, ਆਪਾਂ ਨੂੰ ਪਤਾ ਹੀ ਆ। ਜਾਂ ਓਵਰਆਲ ਜੇ ਦੇਖਿਆ ਜਾਵੇ ਪਾਕਿਸਤਾਨ ਦੀ ਸਿਚੁਏਸ਼ਨ ਬੜੀ ਬੈਡ ਆ। ਬੈਡ ਇਕਨੋਮੀ ਇੰਨੀ ਬੈਡ ਆ, ਮੈਨੂੰ ਸਮਝ ਨਹੀਂ ਆਉਂਦੀ ਵੀ ਵਿਚਾਰੇ ਗਰੀਬ ਲੋਕ ਜੋ ਆ ਉਹਨਾਂ ਦਾ ਕੀ ਹਾਲ ਹੋਊਗਾ। ਜੋ ਵੀਡੀਓਜ਼ ਆਉਂਦੀਆਂ ਤੁਸੀਂ ਦੇਖੋਗੇ, ਉੱਥੇ ਦੇ ਜਿਹੜੇ ਲੀਡਰਸ ਆ, ਆਰਮੀ ਆਫੀਸਰਸ ਆ, ਜਾਂ ਜਿਹੜੇ ਗਵਰਨਰ ਕਿੱਦਾਂ ਦੇ ਉਹਨਾਂ ਦੇ ਘਰ ਆ ਮਹਿਲਾਂ ਵਰਗੇ। ਤੇ ਲੋਕ ਜਦੋਂ ਪਿਛਲੇ ਦਿਨਾਂ 'ਚ ਦੇਖਦੇ ਸੀ ਆਟੇ ਦੇ ਲਈ ਵੀ ਕਿੱਦਾਂ ਲਾਈਨਾਂ ਲੱਗੀਆਂ ਹੋਈਆਂ ਸੀਆਂ। ਉਹ ਸੇਮ ਸਿਚੁਏਸ਼ਨ ਜਿੱਦਾਂ ਇੰਡੀਆ ਦੇ ਵਿੱਚ ਵੀ ਹੁੰਦੀ ਹੈਗੀ ਆ, ਲੀਡਰਾਂ ਦੇ ਕਿੱਦਾਂ ਦੇ ਘਰ ਬਣੇ ਹੁੰਦੇ ਹੈਗੇ ਆ। ਤੇ ਇਹ ਸਾਰੇ ਕਾਸੇ ਦੇ ਨਾਲ ਉਹਨਾਂ ਦੀ ਜਿਹੜੀ ਕਰੰਸੀ ਆ ਬਹੁਤ ਜ਼ਿਆਦਾ ਥੱਲੇ ਡਿੱਗੀ। ਇਸ ਟਾਈਮ ਇੱਕ $US ਦੇ ਬਰਾਬਰ 292 ਰੁਪਏ ਆ, ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਆਫੀਸ਼ੀਅਲੀ ਆ, ਪਰ ਇਹ ਪਤਾ ਲੱਗਿਆ ਵੀ 300 ਤੋਂ ਵੀ ਵੱਧ ਆ $1 ਦੇ ਬਰਾਬਰ ਪਾਕਿਸਤਾਨ ਦੇ ਰੁਪੀਜ਼। ਜੀ ਤੇ ਡਾਕਟਰ ਸ਼ਰੀਨ ਮਜ਼ਾਰੀ ਇੱਕ ਸਾਬਕਾ ਹਿਊਮਨ ਰਾਈਟਸ ਦੇ ਮਿਨਿਸਟਰ ਹੈਗੇ ਆ। ਉਹਨਾਂ ਨੇ ਦੱਸਿਆ ਆ ਵੀ ਸਟੇਟ ਨੇ ਅਬਡਕਟ ਕੀਤਾ ਹੈ ਇਮਰਾਨ ਖਾਨ ਨੂੰ। ਉਹਨਾਂ ਨੇ ਇਹ ਨਹੀਂ ਦੱਸਿਆ ਵੀ ਉਹਨੂੰ ਜਿਹੜਾ ਅਰੈਸਟ ਕੀਤਾ ਗਿਆ, ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਅਬਡਕਟ ਕੀਤਾ ਗਿਆ ਹੈਗਾ ਆ। ਕਈ ਜਗ੍ਹਾ ਤੋਂ ਇਹ ਵੀ ਖਬਰਾਂ ਆ ਰਹੀਆਂ ਵੀ ਜੋ ਮਿਲਟਰੀ ਆ ਜਾਂ ਪੁਲਿਸ ਆ ਉਹ ਕੋਈ ਐਕਟ ਨਹੀਂ ਕਰ ਰਹੀ ਹੈਗੀ, ਕਿਉਂਕਿ ਆਮ ਲੋਕਾਂ ਦੇ ਜਿਹੜੇ ਭੈਣ ਭਰਾ ਪੁੱਤਰ ਹੈਗੇ ਸਾਰੇ ਉਹ ਕਹਿੰਦੇ ਅਸੀਂ ਨਹੀਂ ਕਿਸੇ ਤੇ ਗੋਲੀਆਂ ਚਲਾਉਣੀਆਂ। ਸੋ ਸਿਚੁਏਸ਼ਨ ਜਿਸ ਤਰ੍ਹਾਂ ਤੁਸੀਂ ਦੱਸਦੇ ਆ, ਪਹਿਲੀ ਵਾਰੀ ਹੋਇਆ ਵੀ ਐਡਾ ਵੱਡਾ ਜਿਹੜਾ ਰਿਵੋਲਟ ਹੋਇਆ ਹੈਗਾ। ਹੁਣ ਉੱਥੇ ਦੀ ਆਰਮੀ ਕੀ ਕਰਦੀ ਆ, ਇਹ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ, ਜਾਂ ਜਿਹੜੇ ਉੱਥੇ ਦੇ ਜਿਹੜੇ ਲੀਡਰ ਆ। ਪਰ ਸਿਚੁਏਸ਼ਨ ਪਾਕਿਸਤਾਨ 'ਚ ਇਸ ਟਾਈਮ ਬਹੁਤ ਬੈਡ ਬਣੀ ਹੋਈ। US ਦੀ ਐਮਬੈਸੀ ਜਿਹੜੀ ਇਸਲਾਮਾਬਾਦ ਪਾਕਿਸਤਾਨ 'ਚ ਆ, ਉਹਨਾਂ ਨੇ ਸਿਕਿਉਰਿਟੀ ਅਲਰਟ ਇਸ਼ੂ ਜਿਹੜਾ ਉਹ ਕਰ ਦਿੱਤਾ, ਜਿਸ ਦੇ ਨਾਲ ਜਿੰਨੀਆਂ ਵੀ ਕਾਉਂਸਲਰ ਮੀਟਿੰਗ ਸੀਗੀਆਂ ਇਸ ਹਫ਼ਤੇ 'ਚ ਜਿੰਨੀਆਂ ਹੋਣੀਆਂ ਸੀ ਉਹਨਾਂ ਸਾਰਿਆਂ ਨੂੰ ਰੱਦ ਕਰ ਦਿੱਤਾ। ਸਾਬਕਾ ਜਿਹੜਾ ਉੱਥੇ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਰੈਸਟ ਤੋਂ ਬਾਅਦ ਜਿਹੜੇ ਉੱਥੇ ਹਿੰਸਕ ਪ੍ਰੋਟੈਸਟ ਹੋ ਰਹੇ ਆ ਉਸ ਨੂੰ ਲੈ ਕੇ। ਨਾਲ ਹੀ ਐਮਬੈਸੀ ਨੇ ਕਿਹਾ ਵੀ ਇੰਟਰਨੈਟ ਆਊਟੇਜਸ, ਟਰੈਵਲ ਰਿਸਟ੍ਰਿਕਸ਼ਨ ਜਿਹੜੀਆਂ ਹੋਣਗੀਆਂ, ਵੀ ਜਿੰਨੇ ਵੀ ਸਾਡੇ ਸਿਟੀਜ਼ਨ ਆ ਉੱਥੇ ਵੀ ਭਾਈ ਧਿਆਨ ਰੱਖਿਓ। ਤੇ ਐਮਰਜੈਂਸੀ ਸਰਵਿਸਿਜ਼ ਤੇ ਉਹ ਕਹਿੰਦੇ ਵੀ ਓਪਨ ਤੇ ਅਵੇਲੇਬਲ ਜਿਹੜੀਆਂ ਉੱਦਾਂ ਜ਼ਰੂਰ ਰਹਿਣਗੀਆਂ। ਸੋ ਜਿੰਨੀਆਂ ਵੀ ਮੂਵਮੈਂਟਸ ਆ ਐਮਬੈਸੀ ਪਰਸਨਲ ਦੀਆਂ ਜਾਂ ਮਿਸ਼ਨ ਅਸੈਂਸ਼ੀਅਲ ਟਰੈਵਲ ਸਿਰਫ ਉਸੇ ਦੇ ਉੱਤੇ ਹੀ ਰੱਖਿਆ ਆ। ਬਾਕੀ ਜਿੰਨੀਆਂ ਵੀ ਮੂਵਮੈਂਟਸ ਆ ਉਹਨਾਂ ਨੂੰ ਰਿਸਟ੍ਰਿਕਟ ਕਰ ਦਿੱਤਾ ਆ। ਟ੍ਰੈਫਿਕ ਡਿਲੇਜ਼ ਵੀ ਹੋਣਗੇ ਤੇ ਇਸ ਦੇ ਵਿੱਚ ਉਹਨਾਂ ਨੇ ਕਿਹਾ ਵੀ US ਜਿੰਨੇ ਵੀ ਸਿਟੀਜ਼ਨ ਉੱਥੇ ਰਹਿ ਰਹੇ ਆ ਵੀ ਜਿੰਨੀਆਂ ਵੀ ਲਾਰਜ ਗੈਦਰਿੰਗਸ ਆ ਉਤੋਂ ਪਰੇ ਰਹੋ। ਟਰੈਵਲ ਜਿਹੜਾ ਆ ਬੇਫਜ਼ੂਲ ਨਾ ਕਰੋ ਤੇ ਆਪਣੇ ਆਲੇ ਦੁਆਲੇ ਜਿਹੜਾ ਉਹ ਧਿਆਨ ਰੱਖਿਆ ਜਾਵੇ। ਸੋ ਸਥਿਤੀ ਜਿਹੜੀ ਉੱਥੇ ਵੱਧ ਤੋਂ ਬੱਤਰ ਹੁੰਦਿਆਂ ਕੋਈ ਬਹੁਤਾ ਵਕਤ ਇਸ ਟਾਈਮ ਨਹੀਂ ਲੱਗਣਾ। ਇਨਫਲੇਸ਼ਨ 36% ਉੱਥੇ ਪਾਕਿਸਤਾਨ ਦੇ ਵਿੱਚ ਵਧੀ, 36%। ਦੈਟਸ ਅ ਲੋਟ। $1 ਬਿਲੀਅਨ ਦੀ ਉਹਨਾਂ ਨੂੰ ਫੋਰਨ ਬੇਲ ਆਊਟ ਪੈਕੇਜ IMF ਨੇ ਜਿਹੜਾ ਉਹ ਦੇਣਾ ਸੀਗਾ, ਉਹ ਹਾਲ ਦੀ ਘੜੀ ਡਿਲੇ ਹੋ ਰਿਹਾ ਆ ਕਈ ਮਹੀਨਿਆਂ ਤੋਂ। ਤੇ ਕਈ ਕਹਿੰਦੇ ਵੀ ਇਸ ਪਾਲਿਸੀ ਦੇ ਫਰੇਮਵਰਕ ਨੂੰ ਲੈ ਕੇ ਟੈਕਨੀਕਲ ਇਸ਼ੂਜ਼ ਜਿਹੜੇ ਉਹ ਚੱਲ ਰਹੇ ਆ। ਸੋ ਸਥਿਤੀ ਜਿਹੜੀ ਆ ਕਾਫੀ ਇਸ ਟਾਈਮ ਮਾੜੀ ਹੋਈ ਆ। ਤਕਰੀਬਨ 1000 ਦੇ ਜਿਹੜੇ ਇਮਰਾਨ ਖਾਨ ਦੇ ਸਪੋਰਟਰ ਉਹਨਾਂ ਨੂੰ ਉਹਨਾਂ ਨੇ ਗ੍ਰਿਫਤਾਰ ਜਿਹੜਾ ਆ ਉਹ ਕਰ ਲਿਆ ਇਕੱਲੇ ਪੰਜਾਬ ਦੇ ਹੀ ਇਲਾਕੇ ਦੇ ਵਿੱਚੋਂ।
ਜੀ, ਤੇ ਤੇ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਸਾਡੇ ਮੁਲਕ ਦੇ ਵਿੱਚ ਇਨਫਲੇਸ਼ਨ 5% ਤੋਂ ਥੱਲੇ ਹਾਂ, ਚਲੀ ਗਈ ਆ। ਬਿਲਕੁਲ ਉਹ ਤੇ ਢੇਰੀ ਪਰਿਵਾਰ ਦੇ ਮਾਮਲੇ ਦੇ ਵਿੱਚ ਜਿਹੜਾ ਮਰਸੈਡ ਦੇ ਵਿੱਚ ਪਰਿਵਾਰ ਨੂੰ ਮਾਰਿਆ ਗਿਆ ਸੀਗਾ, ਉਸ ਮਾਮਲੇ ਦੇ ਵਿੱਚ ਅਦਾਲਤੀ ਹੀਅਰਿੰਗ ਹੋਈ ਆ। ਹਸੂਸ ਸਲਗਾਡੋ ਅਦਾਲਤ ਵਿੱਚ ਆਇਆ, ਨਹੀਂ ਆਇਆ, ਉਹਦੇ ਭਰਾ ਨੇ ਕੀ ਕੁਛ ਆਖਿਆ, ਇਹ ਸਾਰੀਆਂ ਗੱਲਾਂ ਲੈ ਕੇ ਤੁਹਾਡੇ ਨਾਲ ਇਸ ਬ੍ਰੇਕ ਤੋਂ ਬਾਅਦ ਦੇ ਵਿੱਚ ਹਾਜ਼ਰ ਹੋਵਾਂਗੇ। ਇੱਦਾਂ ਹੀ ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚਲੀਏ। ਕੱਲ ਸ਼ਾਮੀ ਆਪਾਂ ਖਬਰ ਸਾਂਝੀ ਕੀਤੀ ਸੀ ਤੁਹਾਡੇ ਨਾਲ ਟਰੇਸੀ ਤੋਂ, ਜਿੱਥੇ ਇੱਕ ਪੰਜਾਬੀ ਸਤਨਾਮ ਸੂਮਲ 55 ਸਾਲਾਂ ਦਾ, ਉਸਨੇ 2 ਲੇਡੀਜ਼ ਨੂੰ ਗੋਲੀ ਨਾਲ ਮਾਰ ਦਿੱਤਾ ਸੀ। ਜੋ ਅਪਡੇਟਸ ਇਹ ਆਈਆਂ ਆ ਉਹਦੇ ਮੁਤਾਬਕ ਜੋ ਸਰਜੈਂਟ ਮਾਈਕਲ ਰਿਚਰਡਸ ਆ, ਉਹਨਾਂ ਨੇ ਇਹ ਦੱਸਿਆ ਹੈ ਵੀ ਮੈਂ ਪਹਿਲੀ ਵਾਰੀ ਦੇਖੀ ਆ ਇੱਦਾਂ ਦੀ ਇੰਸੀਡੈਂਟ, ਬਹੁਤ ਮਾੜੀ ਇੰਸੀਡੈਂਟ ਹੋਈ ਆ। 55 ਸਾਲਾਂ ਦੇ ਸਤਨਾਮ ਸੂਮਲ ਨੇ ਆਪਣੀ ਵਾਈਫ, ਜਿਹਦਾ ਨਾਮ ਸਤਵਿੰਦਰ ਸਿੰਘ ਕਰਕੇ ਦੱਸਿਆ ਗਿਆ ਟਰੇਸੀ ਨੂੰ, ਤੇ ਉਹਦੀ ਵਾਈਫ ਦੀ ਇੱਕ ਗਰਲਫ੍ਰੈਂਡ 37 ਸਾਲਾਂ ਦੀ ਨਡਜੀਬਾ ਬਿਲੈਡੀ, ਉਹ ਬਲੇਹੋ ਤੋਂ ਸੀ, 39 ਸਾਲਾਂ ਦੀ। ਦੋਨਾਂ ਨੂੰ ਮਾਰਤਾ ਤੇ ਉਹ ਦੋਨੋਂ ਹੀ ਕਹਿੰਦੇ ਸੇਮ ਘਰ ਦੇ ਵਿੱਚ ਰਹਿੰਦੀਆਂ ਸੀ। ਇਹ ਸਾਰੇ ਕਾਸੀ ਨੂੰ ਜੋ ਪੁਲਿਸ ਨੇ ਇੱਕ ਲਵ ਟਰਾਈਐਂਗਲ ਕਰਕੇ ਦੱਸਿਆ ਆ। ਕਹਿੰਦੇ ਵੀ ਇਸ ਬੰਦੇ ਨੇ ਆਪਣੀ ਵਾਈਫ ਤੇ ਦੂਸਰੀ ਜੋ ਲੇਡੀ ਆ, ਦੋਨਾਂ ਨੂੰ ਮਾਰ ਕੇ ਫਿਰ ਪੁਲਿਸ ਦੇ ਕੋਲ ਆਪ ਹੀ ਚਲੇ ਗਿਆ, ਟਰੇਸੀ ਦੀ ਪੁਲਿਸ ਡਿਪਾਰਟਮੈਂਟ ਦੇ ਕੋਲ, ਵੀ ਮੈਂ ਉਹਨਾਂ ਨੂੰ ਮਾਰ ਦਿੱਤਾ ਆ। ਤੇ ਜੋ ਗਨ ਯੂਜ਼ ਕੀਤੀ ਗਈ ਸੀ, ਫਾਇਰ ਆਰਮ ਯੂਜ਼ ਕੀਤਾ ਗਿਆ ਸੀ, ਉਹ ਵੀ ਉਸ ਲੋਕੇਸ਼ਨ ਤੇ ਪੁਲਿਸ ਵਾਲਿਆਂ ਨੇ ਲੱਭ ਲਿਆ ਹੈਗਾ। ਤੇ ਅੱਜ ਸਵੇਰੇ ਸਤਨਾਮ ਸੂਮਲ ਦੀ ਜੋ ਕੋਰਟ ਆ ਉਹਦੇ ਵਿੱਚ ਪੇਸ਼ੀ ਹੋਣੀ ਸੀ। ਜੀ ਬਿਲਕੁਲ। ਸੋ ਇਹਦਾ ਮਤਲਬ ਆ ਵੀ ਸ਼ਾਇਦ ਉਹ ਵੱਖ ਰਹਿ ਰਹੀਆਂ ਹੋਣਗੀਆਂ ਤੇ ਇਹਨੇ ਜਾ ਕੇ ਉੱਥੇ ਇਹਨਾਂ ਦੇ ਕਤਲ ਕਰਤੇ ਆ। ਸੈਨ ਮਕੀਨ ਕਾਉਂਟੀ ਦੇ ਜਿਹੜੇ ਕੋਰਨਰ ਨੇ ਇਹਨਾਂ ਨੂੰ ਆਇਡੈਂਟੀਫਾਈ ਕਰ ਲਿਆ ਆ। ਬੜੀ ਮੰਦਭਾਗੀ ਜਿਹੜੀ ਇਹ ਘਟਨਾ ਆ ਹਰਜੋਤ ਸਿੰਘ ਜੀ ਵਾਪਰੀ ਆ। ਜੋ ਨੇਬਰਸ ਹੈਗੇ ਆ ਉਹ ਕਹਿੰਦੇ ਵੀ ਬੜਾ ਕੁਆਇਟ ਸਾਰਾ ਏਰੀਆ ਸੀਗਾ, ਕਦੇ ਕੋਈ ਇਦਾਂ ਦੀ ਇਨਸੀਡੈਂਟ ਦੇਖੀ ਨਹੀਂ ਹੈਗੀ। ਇਹ ਵੀ ਪਤਾ ਚੱਲਿਆ ਵੀ ਉੱਥੇ 2 ਬੱਚੇ ਵੀ ਅੰਡਰ 10 ਈਅਰ 올ਡ ਰਹਿੰਦੇ ਆ। ਸੋ ਉਸ ਟਾਈਮ ਦੇ ਉੱਤੇ ਜਿਸ ਟਾਈਮ ਉਸਨੇ ਮਾਰਿਆ, ਉਹ ਬੱਚੇ ਉੱਥੇ ਰਹਿੰਦੇ ਨਹੀਂ ਸੀ। ਜੀ ਜੀ ਬਿਲਕੁਲ। ਤੇ ਸਤਨਾਮ ਸੂਮਲ ਨੇ ਇੱਕ ਕਾਰੇ ਨੂੰ ਜਿਹੜਾ ਆ ਉਹ ਅੰਜਾਮ ਦਿੱਤਾ ਹੈ। ਅਗਲੀ ਗੱਲ ਕਰਦੇ ਜਾਈਏ। ਮਰਸੈਡ ਦਾ ਕਾਂਡ ਕਿਸੇ ਨੂੰ ਭੁੱਲਿਆ ਨਹੀਂ। ਕਿਸ ਤਰੀਕੇ ਦੇ ਨਾਲ ਹਸੂਸ ਸਲਗਾਡੋ ਨੇ ਇੱਕ ਪਰਿਵਾਰ ਦੇ ਚਾਰੇ ਦੇ ਚਾਰੇ ਬਿਜ਼ਨਸ ਤੋਂ ਕਿਡਨੈਪ ਕਰਕੇ ਬਾਅਦ 'ਚ ਉਸਦਾ ਕਤਲ ਕਰ ਦਿੱਤਾ ਸੀ। ਉਸ ਮਾਮਲੇ ਵਿੱਚ ਹੁਣ ਜਿਹੜੀ ਅਦਾਲਤੀ ਤਰੀਕਾਂ ਜਿਹੜੀਆਂ ਉਹ ਪੈ ਰਹੀਆਂ ਆ। ਢੇਰੀ ਪਰਿਵਾਰ ਦੇ ਵੱਲੋਂ ਪਰਿਵਾਰ ਦੇ ਜਿਹੜੇ ਜੀ ਆ ਇੱਕ ਵਾਰੀ ਫੇਰ ਕੱਲ ਉੱਥੇ ਅਦਾਲਤ ਵਿੱਚ ਪਹੁੰਚੇ ਸੀ, ਜਿੱਥੇ ਹਸੂਸ ਸਲਗਾਡੋ ਤੇ ਅਲਬਰਟੋ ਸਲਗਾਡੋ ਜਿਹੜਾ ਉਸਦਾ ਭਰਾ ਸੀ, ਉਸ ਨੂੰ ਅਦਾਲਤ ਵਿੱਚ ਪੇਸ਼ ਕਰਨਾ ਸੀ। ਜੁਆਇੰਟ ਹੀਅਰਿੰਗ ਹੋਣੀ ਸੀ। ਪਰ ਹਸੂਸ ਸਲਗਾਡੋ, ਜਿਸ ਨੇ 4 ਜੀਆਂ ਨੂੰ ਬੇਰਹਿਮੀ ਦੇ ਨਾਲ ਮਾਰਿਆ, ਉਹ ਅਦਾਲਤ ਵਿੱਚ ਪੇਸ਼ ਹੋਣੋਂ ਨਾ ਜਿਹੜਾ ਉਹ ਕਰ ਗਿਆ। ਜਸਦੀਪ ਸਿੰਘ, ਜਸਲੀਨ ਕੌਰ, ਅਮਨਦੀਪ ਸਿੰਘ ਤੇ 8-9 ਮਹੀਨੇ ਦੀ ਜਿਹੜੀ ਬੱਚੀ ਅਰੂਹੀ ਧੇਰੀ ਸੀਗੀ, ਇਸ ਦਾ ਕਤਲ ਹਸੂਸ ਸਲਗਾਡੋ ਨੇ ਕੀਤਾ ਸੀਗਾ। ਸੋ ਪਰਿਵਾਰ ਵਾਲੇ ਇੱਕ ਵੱਡਾ ਦਿਲ ਲੈ ਕੇ ਉੱਥੇ ਗਏ ਸੀਗੇ ਵੀ ਸ਼ਾਇਦ ਕੁਛ ਇਹ ਗੱਲ ਦੇ ਵਿੱਚ ਅੱਗੇ ਗੱਲ ਵਧੂਗੀ, ਪਰ ਇਸ ਦੇ ਵਿੱਚ ਅਲਬਰਟੋ ਸਲਗਾਡੋ ਹੀ ਸਿਰਫ ਅਦਾਲਤ ਵਿੱਚ ਪੇਸ਼ ਹੋਇਆ ਤੇ ਹਸੂਸ ਸਲਗਾਡੋ ਨੇ ਪੇਸ਼ ਹੋਣੋਂ ਨਾ ਕਰ ਦਿੱਤੀ ਸੀਗੀ। ਇਹ ਮਰਸੈਡ ਕਾਉਂਟੀ ਦੇ ਵਿੱਚ ਇਹਨਾਂ ਨੂੰ ਕਿਡਨੈਪ ਕੀਤਾ ਸੀ
ਫਿਰ ਇੱਕ ਔਰਚਿਡ ਦੇ ਨਜ਼ਦੀਕ ਡੌਸ ਪੈਲਸ ਦੇ ਵਿੱਚ ਇਹਨਾਂ ਦੀਆਂ ਲਾਸ਼ਾਂ ਜਿਹੜੀਆਂ ਉਹ ਲੱਭੀਆਂ ਸੀਗੀਆਂ ਅਕਤੂਬਰ ਦੇ ਮਹੀਨੇ ਦੇ ਵਿੱਚ। ਪਰਿਵਾਰ ਵਾਲੇ ਕਹਿ ਰਹੇ ਸੀਗੇ ਵੀ ਸਾਡੇ ਲਈ ਬਹੁਤ ਔਖਾ ਆ ਹਰ ਵਾਰੀ ਇੱਦਾਂ ਅਦਾਲਤ ਵਿੱਚ ਆਉਣਾ ਤੇ ਅਜਿਹੇ ਹਥਿਆਰਿਆਂ ਨੂੰ ਜਿਹੜਾ ਆਪਣੀ ਅੱਖੀਂ ਜਿਹੜਾ ਉਹ ਦੇਖਦੇ ਰਹਿਣਾ, ਇਹ ਬੜਾ ਡਿਸਅਪੁਆਇੰਟਿੰਗ ਅਸੀਂ ਹੋਏ ਆ ਵੀ ਇਹ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਸੁਖਦੀਪ ਢੇਰੀ ਜਿਹੜਾ ਉਹਨਾਂ ਦੇ ਪਰਿਵਾਰਕ ਮੈਂਬਰ ਸੀ, ਉਸਨੇ ਬਾਅਦ ਦੇ ਵਿੱਚ ਗੱਲਬਾਤ ਕਰਦੇ ਹੋਏ ਦੱਸਿਆ, ਉਸਨੇ ਮੈਨੂੰ ਜਿਹੜਾ ਦੱਸ ਰਹੇ ਸੀਗੇ ਵੀ ਕਹਿੰਦੇ ਵੀ ਪਲੀ ਡੀਲ ਦੀ ਕੋਈ ਗੱਲ ਜਿਹੜੀ ਉਹ ਚੱਲ ਰਹੀ ਸੀਗੀ, ਜਿਹੜੀ ਉਸਨੇ ਕ੍ਰਾਈਮ ਕੀਤੇ ਆ, ਕਮਿਟ ਕੀਤੇ ਆ, ਉਸ ਨੂੰ ਜਿਹੜਾ ਉਹ ਲੈ ਕੇ, ਪਰ ਕਹਿੰਦਾ ਵੀ ਉਹ ਪਹਿਲੋਂ ਇਹ ਜਾਣਨਾ ਚਾਹੁੰਦਾ ਆ ਵੀ ਮੈਨੂੰ ਸਜ਼ਾ ਜਿਹੜੀ ਉਹ ਕਿਹੜੀ ਜਿਹੜੀ ਉਹ ਦਿੱਤੀ ਜਾਊਗੀ ਪਲੀ ਡੀਲ ਤੋਂ ਲੈਣ ਤੋਂ ਪਹਿਲਾਂ। ਉਹ ਦੱਸਣ ਤੋਂ ਜਿਹੜਾ ਡੀਏ ਆਫਿਸ ਉਹਨਾਂ ਨੇ ਕਿਹਾ ਵੀ ਇਦਾਂ ਅਸੀਂ ਤੈਨੂੰ ਇਸ ਹਿਸਾਬ ਦੇ ਨਾਲ ਸ਼ਾਇਦ ਨਹੀਂ ਦੱਸ ਸਕਦੇ, ਚਾਰਜ ਸ਼ੀਟ ਦੇਖਣਾ ਚਾਹੁੰਦਾ ਸੀ, ਉਹ ਸਾਰੀਆਂ ਚੀਜ਼ਾਂ ਦੇਖ ਕੇ ਉਹ ਫੈਸਲਾ ਲੈਣਾ ਚਾਹੁੰਦਾ ਸੀ, ਪਰ ਉਸਨੇ ਇੱਕ ਹਿਸਾਬ ਦੇ ਨਾਲ ਨਾ ਕਰ ਦਿੱਤੀ। ਲੱਗਦਾ ਆ ਵੀ ਸ਼ਾਇਦ ਉਹ ਪਲੀ ਡੀਲ ਨਹੀਂ ਲਊਗਾ ਤੇ ਹੁਣ ਟਰਾਇਲ ਦੇ ਵੱਲ ਨੂੰ ਵਧਣਾ ਚਾਹੁੰਦਾ ਆ। ਤੇ ਉਹਦਾ ਭਰਾ ਜਿਹੜਾ ਆ ਉਹਨੇ ਅਦਾਲਤ ਵਿੱਚ ਆਉਣੋਂ ਹੀ ਜਿਹੜਾ ਉਹ ਨਾ ਕਰ ਦਿੱਤੀ ਸੀਗੀ। ਪਰਿਵਾਰ ਨੇ ਫਿਰ ਡੀਏ ਨੂੰ ਪੁੱਛਿਆ ਸੀਗਾ ਵੀ ਕਿੰਨੀ ਵਾਰੀ ਜਿਹੜਾ ਆ ਇਦਾਂ ਕੋਈ ਅਦਾਲਤ ਵਿੱਚ ਆਉਣੋਂ ਨਾ ਕਰ ਦਊਗਾ, ਕਿਉਂਕਿ ਜੇ ਚਾਰਜਸ ਸੁਣਾਏ ਨਹੀਂ ਜਾਣਗੇ, ਚਾਰਜ ਸ਼ੀਟ ਜਿਹੜੀ ਉਹ ਉਹਨੂੰ ਦਿਖਾਈ ਨਹੀਂ ਜਾਊਗੀ ਤੇ ਫਿਰ ਉਸ ਤੋਂ ਅੱਗੇ ਟਰਾਇਲ ਵੱਲ ਨੂੰ ਗੱਲ ਫਿਰ ਦੇਰੀ ਜਿਹੜੀ ਹੋ ਜਾਂਦੀ ਹੈ। ਉਹਨਾਂ ਨੇ ਕਿਹਾ ਵੀ ਜੇ ਬਾਰ-ਬਾਰ ਇਦਾਂ ਡਿਲੇ ਕਰਦਾ ਹੈ ਜਾਂ ਰਿਫਿਊਜ਼ ਕਰਦਾ ਤੇ ਫਿਰ ਇਸ ਨੂੰ ਅਸੀਂ ਜ਼ਬਰਦਸਤੀ ਅਦਾਲਤ ਵਿੱਚ ਲਿਆਂਦੇ ਜਾਵਾਂਗੇ। ਕੇਟੀ ਗੇਟਸ ਜਿਹੜੇ ਮਰਸਡ ਕਾਊਂਟੀ ਦੇ ਡਿਸਟ੍ਰਿਕਟ ਅਟਾਰਨੀ ਆਫਿਸ ਚੋਂ ਆ, ਉਹਨਾਂ ਨੇ ਕਿਹਾ ਵੀ ਅਸੀਂ ਇੱਕ ਹੋਰ ਮੋਸ਼ਨ ਪਾਇਆ ਆ ਕੰਸੋਲੀਡੇਟ ਕਰਨ ਦੇ ਲਈ ਵੀ ਜਿਹੜੇ ਦੋਨੋਂ ਹੀ ਇਹ ਡਿਫੈਂਡੈਂਟ ਆ, ਜਿਹੜੇ ਸਲਗਾਡੋ ਭਰਾ ਆ, ਵੀ ਇਹਨਾਂ ਦੀ ਜਿਹੜੀ ਪ੍ਰੀਲਿਮਿਨਰੀ ਹੀਅਰਿੰਗ ਇੱਕੋ ਟਾਈਮ ਦੇ ਉੱਤੇ ਜਿਹੜੀ ਉਹ ਹੋ ਜਾਵੇ। ਸਾਰੇ ਜਾਣੇ ਕਹਿੰਦੇ ਵੀ ਇਸ ਪ੍ਰੋਸੈਸ ਤੋਂ ਥੱਕ ਰਹੇ ਆ, ਫਟੀਗ ਜਿਹੜੇ ਉਹ ਹੋ ਰਹੇ ਆ, ਪਰ ਜਿਹੜੇ ਗੇਟਸ ਉਹਨਾਂ ਨੇ ਕਿਹਾ ਵੀ ਇਹ ਜ਼ਰੂਰ ਦੱਸਦੇ ਜਾਈਏ ਵੀ ਇਹ ਸਾਨੂੰ ਸਮਝਣ ਦੀ ਜ਼ਰੂਰਤ ਆ ਵੀ ਇਹਦੀ ਇੰਪੋਰਟੈਂਸ ਬਹੁਤ ਜ਼ਰੂਰੀ ਆ, ਵੀ ਅਸੀਂ ਲੀਗਲ ਪ੍ਰੋਸੈਸ ਨੂੰ ਪੂਰਾ ਗੋ ਥਰੂ ਹੋ ਕੇ ਜਾਈਏ, ਤਾਂ ਹੀ ਜਿਹੜੀ ਆ ਇਵੈਂਚੁਅਲੀ ਇਨਸਾਫ ਇਸ ਚੀਜ਼ ਦੇ ਵਿੱਚ ਮਿਲ ਸਕਦਾ ਆ। ਸੋ ਇਹੀ ਉਮੀਦ ਦੇ ਨਾਲ ਪਰਿਵਾਰ ਨੇ ਉੱਥੇ ਗੱਲ ਕੀਤੀ ਵੀ ਸਾਨੂੰ ਇਸ ਟਾਈਮ ਇਹੀ ਉਮੀਦ ਆ ਵੀ ਇਵੈਂਚੁਅਲੀ ਇਨਸਾਫ ਜਿਹੜਾ ਹੈ ਉਹ ਇੱਕ ਦਿਨ ਮਿਲੂਗਾ, ਜੇ ਅੱਜ ਨਹੀਂ ਤਾਂ ਕੱਲ੍ਹ, ਜੇ ਕੱਲ੍ਹ ਨਹੀਂ ਤਾਂ ਪਰਸੋਂ, ਪਰ ਇਨਸਾਫ ਜਿਹੜਾ ਉਹ ਜ਼ਰੂਰ ਹੋਊਗਾ। 6 ਮਹੀਨੇ ਤੋਂ ਵੱਧ ਦਾ ਵਕਤ ਹੋ ਗਿਆ ਆ, ਪਰਿਵਾਰ ਜਿਹੜਾ ਆ ਇਸ ਸਪੀਡ ਨੂੰ ਚੱਲ ਰਿਹਾ ਆ। ਆਪਾਂ ਨੂੰ ਵੀ ਯਾਦ ਆ ਹਰਜੋਤ ਸਿੰਘ ਜੀ, ਅਕਤੂਬਰ ਦੇ ਮਹੀਨੇ ਦੇ ਉਹ ਦਿਨ ਜਦੋਂ ਪੂਰੀ ਹੀ ਕਮਿਊਨਿਟੀ ਇੱਕ ਟਾਈਮ ਦੇ ਉੱਤੇ ਜੜੋਂ ਹੀ ਜਿਹੜੀ ਉਹ ਹਿੱਲ ਗਈ ਸੀਗੀ ਵੀ ਕਿਸ ਤਰੀਕੇ ਦੇ ਨਾਲ ਹੋਇਆ। ਜਿਹੜੀ ਕੱਲ੍ਹ ਦੀ ਕੋਰਟ ਅਪੀਅਰੈਂਸ ਹੋਈ 5 ਮਿੰਟ ਤੋਂ ਵੀ ਘੱਟ ਦਾ ਜਿਹੜਾ ਇਹ ਵਕਤ ਲੱਗਾ, ਜਿਸ ਦੇ ਵਿੱਚ ਹਸੂਸ ਸਲਗਾਡੋ ਖੁਦ ਆਉਣੋਂ ਉਸਨੇ ਤਾਂ ਨਾ ਕਰ ਦਿੱਤਾ, ਪਰ ਉਸਦਾ ਜਿਹੜਾ ਭਰਾ ਅਲਬਰਟੋ ਸਲਗਾਡੋ ਹੀ ਸਿਰਫ ਅਦਾਲਤ ਵਿੱਚ ਆਇਆ ਸੀ। ਜੀ, ਅਗਲੀ ਖਬਰ ਵੱਲ ਚਲੀਏ ਜੋ ਨਿਊਯਾਰਕ ਤੋਂ ਆ ਰਹੀ ਆ। ਨਿਊਯਾਰਕ ਦੇ ਵਿੱਚ ਪਿਛਲੇ ਦਿਨਾਂ 'ਚ ਇੱਕ ਪੰਜਾਬੀ ਅਮਨਦੀਪ ਸਿੰਘ ਨੇ ਸ਼ਰਾਬ ਪੀ ਕੇ ਜੋ ਗੱਡੀ ਚਲਾ ਰਿਹਾ ਸੀ ਤੇ ਨਿਊਯਾਰਕ ਦੇ ਏਰੀਏ ਦੇ ਵਿੱਚ ਜੋ ਮਿਨੇਓਲਾ ਨਾਮ ਦਾ ਟਾਊਨ ਆ ਉੱਥੇ, ਤੇ ਉਸ ਨੇ ਇੱਕ ਕਾਰ ਜਿਹਦੇ ਵਿੱਚ ਟੀਨੇਜਰ ਬੱਚੇ ਜਾ ਰਹੇ ਸੀ, ਉਹਦੇ ਵਿੱਚ ਰੋਂਗ ਵੇ ਕਾਰ ਪਾ ਕੇ ਤੇ ਕਾਰ ਮਾਰੀ, ਜਿਹਦੇ ਨਾਲ 2 ਬੱਚਿਆਂ ਦੀ ਮੌਤ ਹੋ ਗਈ ਸੀ। ਦੋਨੋਂ ਬੱਚੇ 14 ਸਾਲਾਂ ਦੇ ਸੀ ਤੇ 2 ਜਾਣੇ ਬਹੁਤ ਬੁਰੀ ਤਰ੍ਹਾਂ ਫੱਟੜ ਹੋ ਗਏ ਸੀ। ਇਹ ਪਿਛਲੇ ਹਫ਼ਤੇ ਦੀ ਗੱਲ ਹੈ, ਜਰੀਚੋ ਲੌਂਗ ਆਈਲੈਂਡ ਦੇ ਵਿੱਚ। ਤੇ ਉਸ ਤੋਂ ਬਾਅਦ ਉਸ ਦੀ ਕੱਲ ਪੇਸ਼ੀ ਸੀ ਅਮਨਦੀਪ ਸਿੰਘ ਦੀ ਕੋਰਟ ਦੇ ਵਿੱਚ। ਕਹਿੰਦੇ ਭਈ ਜੋ ਰੋਜ਼ਲਿਨ ਕਮਿਊਨਿਟੀ ਆ ਉਸ ਏਰੀਏ ਦੀ, ਹੰਡਰਡਸ ਆਫ ਲੋਕ ਉਹ ਪੂਰੇ ਕੋਰਟ ਹਾਊਸ ਦੇ ਵਿੱਚ ਪੈਕਡ ਸੀਗੇ। ਉਹ ਕਹਿੰਦੇ ਸੀ ਵੀ ਇਹ ਮਰਡਰਰ ਹੈਗਾ ਆ, ਇਹਨੂੰ ਜੇਲ੍ਹ 'ਚ ਰਹਿਣਾ ਚਾਹੀਦਾ, ਜੇਲ੍ਹ 'ਚ ਇਹਨੂੰ ਸੜਨਾ ਮਰਨਾ ਚਾਹੀਦਾ, ਇਹਨੂੰ ਛੱਡਣਾ ਨਹੀਂ ਚਾਹੀਦਾ ਹੈਗਾ। ਜਿਸ ਨੇ 2 ਰਾਈਜ਼ਿੰਗ ਸਟਾਰ ਟੈਨਿਸ ਦੇ ਪਲੇਅਰ ਸੀਗੇ, ਕਹਿੰਦੇ ਇੱਕ ਦਿਨ ਪਹਿਲਾਂ ਹੀ ਉਹਨਾਂ ਨੇ ਗੇਮ ਜਿੱਤੀ ਸੀ, ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ। ਸ਼ਰਾਬ ਪੀਤੀ ਹੋਈ ਸੀ, ਗੱਡੀ ਚਲਾ ਰਿਹਾ ਸੀ, ਜਦੋਂ ਉਹਨਾਂ ਦੀ ਗੱਡੀ ਦੇ ਵਿੱਚ ਟੱਕਰ ਮਾਰੀ ਤੇ 2 ਜਾਣਿਆਂ ਦੀ ਮੌਕੇ ਤੇ ਮੌਤ ਹੋ ਗਈ। ਸਕੂਲ ਵੀ ਉਹਨਾਂ ਨੇ ਬੰਦ ਰੱਖਿਆ, ਜਿਸ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਸੀ, ਤੇ ਸਾਰੇ ਕੋਰਟ ਦੇ ਵਿੱਚ ਇਹ ਹੀਅਰਿੰਗ ਨੂੰ ਅਟੈਂਡ ਕਰਨ ਗਏ ਹੋਏ ਸੀ। ਤੇ ਜੋ ਇਹਨਾਂ ਦੇ ਵਕੀਲ ਸੀ, ਉਹਨਾਂ ਨੇ ਕਿਹਾ ਵੀ ਇਸ ਨੂੰ ਅਮਨਦੀਪ ਸਿੰਘ ਨੂੰ ਕੋਈ ਵੀ ਬੇਲ ਨਹੀਂ ਦਿੱਤੀ ਜਾਣੀ ਚਾਹੀਦੀ, ਜੇਲ੍ਹ ਦੇ ਵਿੱਚ ਹੀ ਰਹਿਣਾ ਚਾਹੀਦਾ। ਤੇ ਫॉर द ਟਾਈਮ ਬੀਇੰਗ ਜੱਜ ਨੇ ਕਿਹਾ ਵੀ ਨਹੀਂ, ਬੇਲ ਹਜੇ ਨਹੀਂ ਦੇ ਰਹੇ। ਪਰ ਅਮਨਦੀਪ ਸਿੰਘ ਦੇ ਵੀ ਜੋ ਵਕੀਲ ਤਾਂ ਉਹਦੇ ਜੋ ਹੋਰ ਦੋਸਤ ਮਿੱਤਰ ਸੀ, ਉਹ ਵੀ ਕੋਰਟ ਦੇ ਵਿੱਚ ਗਏ ਹੋਏ ਸੀ ਬੇਲ ਲੈਣ ਦੇ ਲਈ, ਪਰ ਫॉर द ਟਾਈਮ ਬੀਇੰਗ ਜੋ ਬੇਲ ਆ ਉਹ ਡਿਲੇ ਕਰ ਦਿੱਤੀ ਗਈ ਆ।
ਪਰ ਉਸ ਏਰੀਏ ਦੇ ਵਿੱਚ ਜੋ ਰੋਜ਼ਲਿਨ ਸਕੂਲ ਬੋਰਡ ਦੇ ਪ੍ਰੈਜ਼ੀਡੈਂਟ ਮੈਰਿਲ ਵੈਕਸਮੈਨ ਬੈਨ ਲੈਵੀ ਆ, ਉਹਨਾਂ ਨੇ ਕਿਹਾ ਵੀ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਆ, ਜੋ ਉਹਨਾਂ ਦੇ ਸਕੂਲ ਦੇ 2 ਬੱਚੇ ਇਸ ਐਕਸੀਡੈਂਟ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਆ। GoFundMe ਉਹਨੀ ਬੱਚਿਆਂ ਦੇ ਲਈ ਰੱਖਿਆ ਸੀ ਜਿਹਦੇ ਆਲਰੇਡੀ 100,000 ਤੋਂ ਵੱਧ ਉਹਨਾਂ ਨੇ ਪੈਸੇ ਇਕੱਠੇ ਕਰ ਲਏ ਆ। ਇਹ ਵੀ ਦੱਸਦੇ ਇਹ ਜੋ ਅਮਨਦੀਪ ਸਿੰਘ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ, ਉਹਦੇ ਖੁਦ ਦੇ 2 ਬੱਚੇ ਹੈਗੇ ਆ, ਤੇ ਉਸ ਨੂੰ 8 ਤੋਂ ਲੈ ਕੇ 25 ਸਾਲ ਦੀ ਸਜ਼ਾ ਹੋ ਸਕਦੀ ਆ ਜੇ ਉਹ ਕਨਵਿਕਟ ਕੀਤਾ ਗਿਆ। ਅਗਲੀ ਪੇਸ਼ੀ ਜੂਨ 6 ਨੂੰ। ਜੀ ਜੀ ਬਿਲਕੁਲ। ਦੇਖੋ ਬਹੁਤ ਮੰਦਭਾਗੀ ਜਿਹੜੀ ਗੱਲ ਆ, ਮਾੜੀ ਗੱਲ ਆ ਇਦਾਂ ਦੇ ਕੰਮਾਂ ਤੋਂ। ਇਹ ਸਭ ਨੂੰ ਹੀ ਪਤਾ ਹੈ ਵੀ ਡਰਿੰਕਿੰਗ ਐਂਡ ਡਰਾਈਵਿੰਗ ਇਕੱਠੀ ਜਿਹੜੀ ਉਹ ਨਹੀਂ ਕਰਨੀ ਚਾਹੀਦੀ। ਤੇ ਹੁਣ ਦੇਖੋ 2 ਨਿਆਣੇ ਜਿਹੜੇ 14 ਸਾਲਾਂ ਦੇ, ਉਹ ਵਿਚਾਰੇ ਚੱਲ ਵਸੇ, 2 ਜਣੇ ਹੋਰ ਜ਼ਖਮੀ ਜਿਹੜੇ ਹੋ ਗਏ। ਤੇ ਰੀਅਲੀ ਸੈਡ, ਰੀਅਲੀ ਬੈਡ। ਆਪਾਂ ਰੀਸੈਂਟਲੀ ਦੇਖਿਆ ਸੀਗਾ ਵੀ ਇੱਕ ਸਾਊਦਰਨ ਕੈਲੀਫੋਰਨੀਆ ਦੇ ਵਿੱਚ ਕਿੱਦਾਂ ਇੱਕ ਬੰਦੇ ਨੇ, ਨਿਆਣੇ ਜਿਹੜੇ ਬੈਲ ਮਾਰ ਕੇ ਭੱਜਦੇ ਸੀ, ਉਹਨਾਂ ਦੇ ਵਿੱਚ ਗੱਡੀ ਮਾਰ ਕੇ ਉੱਥੇ 3 ਜਾਣਿਆਂ ਨੂੰ ਉਦੋਂ ਉਹਨੇ ਮਾਰ ਦਿੱਤਾ ਸੀਗਾ ਕਈ ਸਾਲ ਪਹਿਲਾਂ। ਤੇ ਹੁਣ ਫਾਈਨਲੀ ਉਸ ਦੇ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਆ। ਤੇ ਅਜੇ ਅਮਨਦੀਪ ਦੇ ਉੱਤੇ ਤਾਂ ਇਹ ਦੋਸ਼ ਲੱਗੇ ਨੇ। ਤੇ ਜੋ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ, ਤਾਂ ਬਹੁਤ ਮਾੜੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇਹ ਵਾਪਰ ਰਹੀ ਆ। ਅਗਲੀ ਜਿਹੜੀ ਇਨਫਲੇਸ਼ਨ ਨੂੰ ਲੈ ਕੇ ਜੇ ਗੱਲਾਂ ਹਰਜੋਤ ਸਿੰਘ ਜੀ ਕਰਦੇ ਜਾਈਏ, ਤਾਂ ਇਨਫਲੇਸ਼ਨ ਪਹਿਲਾਂ ਦੇ ਨਾਲੋਂ ਥੋੜੀ ਜਿਹੀ ਥੰਮੀ ਆ, ਪਰ ਅਜੇ ਵੀ ਬਥੇਰੀ ਆ। ਇਹ ਜਿਹੜੀ ਆ ਇਵੈਂਚੁਅਲੀ ਬਾਟਮ ਲਾਈਨ ਇਹ ਨਜ਼ਰ ਆ ਰਹੀ ਆ, ਲੋਕਾਂ ਨੂੰ ਕੋਈ ਬਹੁਤੀ ਇਨਫਲੇਸ਼ਨ ਤੋਂ ਰਾਹਤ ਨਹੀਂ ਮਿਲ ਰਹੀ। ਈਅਰ ਟੂ ਈਅਰ ਕੰਪੈਰੀਜ਼ਨ ਕਰਨਾ ਹੋਵੇ ਅਪ੍ਰੈਲ ਦੇ ਮਹੀਨੇ ਦੇ ਵਿੱਚ, ਤਾਂ ਕੀਮਤਾਂ ਤਕਰੀਬਨ 5%, 4.9% ਇਹ ਵਧੀਆਂ ਆ। ਇਹ ਬਿਊਰੋ ਆਫ ਲੇਬਰ ਸਟੈਟਿਸਟਿਕਸ ਨੇ ਰਿਪੋਰਟ ਕੀਤਾ ਆ ਅੱਜ ਜਿਹੜਾ ਉਹ ਤੜਕੇ। ਤੇ ਜੇ ਮਾਰਚ ਮਹੀਨੇ ਤੋਂ ਦੇਖਿਆ ਜਾਵੇ ਤਾਂ 0.4% ਜਿਹੜੀਆਂ ਵਧੀਆਂ। ਕੰਜ਼ਿਊਮਰ ਪ੍ਰਾਈਸ ਇੰਡੈਕਸ 9.1% ਦੇ ਉੱਤੇ ਇਸ ਟਾਈਮ ਪਹੁੰਚ ਚੁੱਕਾ ਆ। ਈਵਨ ਕਹਿੰਦੇ ਵੀ ਇਨਫਲੇਸ਼ਨ ਥੋੜੀ ਜੀ ਪਹਿਲਾਂ ਦੇ ਨਾਲੋਂ ਕਾਬੂ ਦੇ ਵਿੱਚ, ਕਹਿ ਲਓ ਕਾਬੂ 'ਚ ਕੀ ਕਹਿ ਸਕਦੇ ਵੀ, ਉੱਥੇ ਜੇ ਆ ਸਟੈਗਨੈਂਟ ਆ, ਬਹੁਤੀ ਵੱਧ ਨਹੀਂ ਰਹੀ, ਪਰ ਫਿਰ ਵੀ ਕਹਿੰਦੇ ਵੀ ਇਸ 'ਚ ਸਥਿਤੀ ਜਿਹੜੀ ਉਹ ਮਾੜੀ ਹੀ ਚੱਲ ਰਹੀ ਹੈਗੀ ਆ। ਕੰਜ਼ਿਊਮਰ ਪ੍ਰਾਈਸਿਸ ਜਿਹੜੇ ਅਪ੍ਰੈਲ ਮਹੀਨੇ ਦੇ ਵਿੱਚ ਪਿਛਲੇ 2 ਸਾਲਾਂ ਦੇ ਹਿਸਾਬ ਦੇ ਨਾਲ ਕਹਿੰਦੇ ਵੀ ਸਭ ਤੋਂ ਘੱਟ ਰਫ਼ਤਾਰ ਦੇ ਉੱਤੇ ਜਿਹੜੇ ਉਹ ਵਧੇ ਆ। ਸਿਰਫ ਇਹੀ ਪੂਰੇ ਡਾਟਾ ਦੇ ਵਿੱਚ ਇੱਕ ਚੰਗੀ ਚੀਜ਼ ਦੇਖਣ ਨੂੰ ਮਿਲੀ ਆ ਵੀ ਮੰਥ ਟੂ ਮੰਥ ਇਨਕਰੀਜ਼ ਜਿਹੜਾ ਆ ਉਹ ਸਲੋ ਡਾਊਨ ਹੋਇਆ ਆ। ਅਦਰਵਾਈਜ਼ ਆਪਾਂ ਦੇਖ ਰਹੇ ਹਾਂ ਵੀ ਇਨਫਲੇਸ਼ਨ ਈਅਰ ਟੂ ਈਅਰ ਅਜੇ ਵੀ ਬੇਕਾਬੂ ਹੀ ਬੇਲਗਾਮ ਜਿਹੜੀ ਉਹ ਦੌੜ ਰਹੀ ਹੈਗੀ ਆ। ਸੋ ਬਿਲਕੁਲ ਪਿਛਲੇ ਸਾਲ ਇਨਫਲੇਸ਼ਨ 9.1% ਤੇ ਸੀ ਜੂਨ ਮਹੀਨੇ 'ਚ, ਹੁਣ ਘਟ ਕੇ 4.9 ਤੇ ਆ। ਹਜੇ ਵੀ ਯੂਜ਼ਡ ਕਾਰਾਂ ਦੀਆਂ ਕੀਮਤਾਂ, ਮਿਲਕ ਦੀਆਂ, ਹੋਰ ਮੈਨੂਫੈਕਚਰਿੰਗ ਗੁੱਡਸ ਕਾਫੀ ਮਹਿੰਗੀਆਂ ਹੈਗੀਆਂ। ਹਾਊਸਿੰਗ, ਪੈਟਰੋਲ, ਇਹ ਸਾਰੀਆਂ ਹਜੇ ਜੰਪ ਹੋਈਆਂ ਮਾਰਚ ਤੋਂ ਅਪ੍ਰੈਲ ਦੇ ਵਿੱਚ। ਕਾਸਟ ਆਫ ਹੇਅਰ ਕੱਟਸ, ਵੈਟਰਨਰੀ ਵਿਜ਼ਿਟਸ, ਗਾਰਡਨਿੰਗ ਸਰਵਿਸਿਜ਼, ਇਹ ਵੀ ਇਨਕਰੀਜ਼ ਹੋਈਆਂ ਹੈਗੀਆਂ। ਪਰ ਓਵਰਆਲ ਥੋੜੀ ਜਿਹੀ ਇਨਫਲੇਸ਼ਨ ਘਟੀ ਹੈਗੀ ਆ। ਸੋ ਇਹਦੇ ਕਰਕੇ ਜੋ ਸਟਾਕ ਮਾਰਕੀਟ ਆ ਅੱਜ ਉਹ ਮਿਕਸ ਰਹੀ ਆ। ਜੋ ਸੋਚ ਰਹੀ ਸੀ ਵਾਲ ਸਟਰੀਟ ਵੀ ਬੈਟਰ ਦੈਨ ਐਕਸਪੈਕਟਡ, ਉਹਨਾਂ ਦੇ ਰਿਜ਼ਲਟ ਆਏ ਹੈਗੇ ਆ। ਤੇ ਜੋ ਇਕੋਨੋਮਿਸਟ ਆ ਉਹ ਐਕਸਪੈਕਟ ਕਰ ਰਹੇ ਆ ਵੀ ਐਨੂਅਲ ਇਨਫਲੇਸ਼ਨ ਜੋ ਜੋ ਕੰਜ਼ਿਊਮਰ ਪ੍ਰਾਈਸ ਇੰਡੈਕਸ ਆ ਉਹਦੇ ਮੁਤਾਬਕ 5% ਤੇ ਰਹੂਗੀ ਅਪ੍ਰੈਲ 'ਚ, ਪਰ ਉਹ ਤੋਂ ਥੋੜੀ ਜਿਹੀ ਥੱਲੇ ਆਈ ਆ 4.9% ਤੇ 10ਵਾਂ ਮਹੀਨਾ ਆ ਲਗਾਤਾਰ ਜੋ ਡਾਊਨ ਜਾ ਰਹੀ ਆ। ਸੋ ਇਹ ਤੋਂ ਜੋ ਫੈਡਰਲ ਰਿਜ਼ਰਵ ਬੋਰਡ ਆ ਜਾਂ ਜੋ ਪੋਲੀਟੀਸ਼ੀਅਨ ਆ ਉਹ ਚਾਹੁੰਦੇ ਸੀ ਵੀ ਇਨਫਲੇਸ਼ਨ ਘਟੇ, ਸੋ ਉਹਨਾਂ ਦੇ ਲਈ ਇੱਕ ਇਹ ਵਧੀਆ ਜਿਹੜੀ ਨਿਊਜ਼ ਆ ਉਹ ਆਈ ਹੈਗੀ ਆ। ਪਰ ਹਜੇ ਵੀ ਅੱਜ ਦੀ ਡੇਟ ਦੇ ਵਿੱਚ ਵੀ ਮਹਿੰਗਾਈ ਬਹੁਤ ਜ਼ਿਆਦਾ ਹੈਗੀ ਆ। ਬੜਾ ਹਾਰਡ ਆ, ਖਾਸ ਕਰਕੇ ਗਰੋਸਰੀ ਸਟੋਰਸ ਦੇ ਉੱਤੇ, ਰੈਸਟੋਰੈਂਟਸ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਆ ਐਕਸਪੈਂਸਿਵ ਹੋਇਆ ਸਾਰਾ ਕੁਝ। ਜੀ ਬਿਲਕੁਲ ਐਕਸਪੈਂਸਿਵ ਚੱਲ ਰਿਹਾ, ਐਕਸਪੈਂਸਿਵ ਹੈਗਾ ਆ, ਸਲੋਲੀ ਹੁਣ ਇਨਕਰੀਜ਼ ਹੋ ਰਿਹਾ ਆ। ਦੇਖੋ ਸਮੇਂ ਦੇ ਨਾਲ ਤਾਂ ਚੀਜ਼ਾਂ ਦੀ ਕੀਮਤ ਵੱਧਦੀ ਹੋਈ ਆ, ਕਦੀ ਥੱਲੇ ਤਾਂ ਆਉਂਦੀ ਦੇਖੀ ਨਹੀਂ ਆ। ਫਾਈਨਲੀ ਕਈ ਦਿਨਾਂ ਬਾਅਦ ਮੈਂ ਕਾਸਟਕੋ ਤੋਂ ਗੈਸ ਭਰਾਈ ਤੇ $4 ਤੋਂ ਥੱਲੇ ਸੀ, 399 ਨੂੰ ਜਿਹੜੀ ਉਹ ਦੇਖੀ ਆ। ਨਹੀਂ ਤਾਂ ਆਪਾਂ ਵੀ ਹੁਣ ਆਦੀ ਹੋ ਗਏ ਆ ਵੀ ਇੰਨਾ ਸਾਰਾ ਕੁਛ ਮਹਿੰਗਾ ਜਿਹੜਾ ਉਹ ਚੱਲ ਰਿਹਾ। ਕਰੇ ਤਾਂ ਹੁਣ ਬੰਦਾ ਕਰੇ ਕੀ, ਖਾਣਾ ਪੀਣਾ ਤਾਂ ਸਾਰਿਆਂ ਨੇ ਹੁੰਦਾ ਆ। ਐਨਰਜੀ ਇੰਡੈਕਸ ਤਾਂ ਨੂੰ ਜਾ ਰਿਹਾ ਆ, ਫੂਡ ਇੰਡੈਕਸ ਜਿਹੜਾ ਆ ਉਹ
ਉੱਤੇ ਨੂੰ ਹੈਗਾ ਆ। ਤੇ ਅਜੇ ਘਰਾਂ ਦੀਆਂ ਕੀਮਤਾਂ ਵੀ ਬਹੁਤੀਆਂ ਜਿਹੜੀਆਂ ਹਰਜੋਤ ਸਿੰਘ ਜੀ ਘੱਟ ਨਹੀਂ ਰਹੀਆਂ, ਜਿੰਨੀਆਂ ਕਿਆਸ ਰਹੀਆਂ ਸੀ ਜਾਂ ਜਿੰਨੀਆਂ ਉਮੀਦਾਂ ਲਾਈ ਬੈਠੇ ਸੀਗੇ ਵੀ ਹਾਂ ਵੀ ਇਹਦੇ ਨਾਲ ਹੋਊਗਾ। ਕੱਲ ਨਿਊਯਾਰਕ ਦੇ ਜਿਹੜੇ ਫੈਡ ਦੇ ਚੇਅਰ ਨੇ, ਉਹਨਾਂ ਨੇ ਕਿਹਾ ਵੀ ਭਾਈ ਅਸੀਂ ਤਾਂ 2% ਤੇ ਲਿਆ ਕੇ ਹਟਣੀ ਹੈ ਇਨਫਲੇਸ਼ਨ। ਹੁਣ 4.9 ਤੇ ਆ, 2% ਤੇ ਕਦੋਂ ਤੱਕ ਆਊਗੀ ਇਹ ਦੇਖਣਾ ਹੋਊਗਾ। ਤੇ ਕਹਿੰਦੇ ਵੀ ਇਹ ਨਾ ਸੋਚੋ ਵੀ ਅਸੀਂ ਜਿਹੜੇ ਇੰਟਰਸਟ ਰੇਟ ਵਧਾਉਣੇ ਅਜੇ ਬੰਦ ਕਰ ਦੇਣੇ ਆ, ਇੰਟਰਸਟ ਰੇਟ ਉਨੀ ਦੇਰ ਤੱਕ ਅਸੀਂ ਵਧਾਈ ਜਾਵਾਂਗੇ, ਆਪਣੀ ਪਾਲਿਸੀ ਉਸੇ ਹਿਸਾਬ ਨਾਲ ਰੱਖਾਂਗੇ ਜਿੰਨੀ ਦੇਰ ਤੱਕ ਇਹ ਥੱਲੇ ਨਹੀਂ ਆ ਜਾਂਦੀ, 2% ਦੇ ਉੱਤੇ ਇਨਫਲੇਸ਼ਨ ਨਹੀਂ ਆ ਜਾਂਦੀ। ਤੇ ਉਸ ਟੀਚੇ ਨੂੰ ਸਰ ਕਰਨ ਦੇ ਲਈ ਸਭ ਕੁਝ ਹੋਰ ਮਾਰਕੀਟਸ ਜਿਹੜੀਆਂ ਆ ਉਹ ਠੰਡੀਆਂ ਕੀਤੀਆਂ ਜਾ ਰਹੀਆਂ ਆ। ਲੋਕ ਆਈ ਡੋਂਟ ਨੋ ਹਰਜੋਤ ਸਿੰਘ ਜੀ ਵੀ ਇਹ ਲੋਕ ਚਾਹੁੰਦੇ ਵੀ ਇਦਾਂ ਹੀ ਆ ਵੀ ਸਭ ਕੁਝ ਜਿਹੜਾ ਉਹ ਠੰਡਾ ਹੋਵੇ। ਇੱਕ ਪਾਸੇ ਮਹਿੰਗਾਈ ਆ, ਇੱਕ ਪਾਸੇ ਰਿਸੈਸ਼ਨ ਆ, ਕੌੜਾ ਘੁੱਟ ਭਰਨਾ ਪੈਣਾ ਆ। ਕਿਹੜਾ ਭਰਨਾ ਆ? ਇਹ ਇਨਫਲੇਸ਼ਨ ਦਾ ਕੌੜਾ ਘੁੱਟ ਭਰਦਿਆਂ ਨੂੰ ਤਾਂ ਜਿਹੜਾ ਹਰਜੋਤ ਸਿੰਘ ਜੀ ਬਹੁਤ ਸਮਾਂ ਹੋ ਗਿਆ ਆ ਵੀ ਮਹਿੰਗਾਈ ਜਿਹੜੀ ਆ ਉਹ ਕਈ ਸਾਲਾਂ ਤੋਂ, ਹੁਣ ਆਪਾਂ ਤਕਰੀਬਨ 2 ਸਾਲ ਹੀ ਹੋ ਚੱਲੇ ਆ ਵੀ ਉਸਨੇ ਲੱਕ ਤੋੜਿਆ ਪਿਆ ਆ। ਤੇ ਜੇ ਹੁਣ ਰਿਸੈਸ਼ਨ ਆ ਗਿਆ ਉਸ ਤੋਂ ਬਾਅਦ ਦੇ ਵਿੱਚ ਤਾਂ ਭੱਠਾ ਹੋਰ ਵੀ ਬਹਿ ਜਾਊਗਾ। ਸੋ ਪਤਾ ਨਹੀਂ ਕਿਹੜੇ ਪਾਸੇ ਵੱਲ ਨੂੰ ਜਿਹੜੀ ਇਕੋਨਮੀ ਆ ਤੁਰੀ ਆ। ਤੇ ਸਲਾਹ ਇਹੀ ਹੁੰਦੀ ਆ ਸਾਰਿਆਂ ਨੂੰ ਹੀ ਵੀ ਈਵਨ ਆਪਣੇ ਲਈ ਵੀ ਤੇ ਸਾਰਿਆਂ ਲਈ ਵੀ ਖਰਚਾ ਜਿਹੜਾ ਵੀ ਕਰਨਾ ਹੈ ਤੇ ਭਾਈ ਸੋਚ ਸਮਝ ਕੇ ਦੇਖ ਕੇ। ਸੋ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਉਹ ਸੋਚਦੇ ਹੋਊਗੇ ਵੀ ਯਾਰ ਇਹ ਤਾਂ ਘਟਾਈ ਜਾਂਦੇ ਆ ਵੀ ਪਿਛਲੇ 12 ਮਹੀਨਿਆਂ 'ਚ, ਪਰ ਹਰ ਚੀਜ਼ਾਂ ਦੀ ਮਹਿੰਗਾਈ ਆ। ਤੇ ਉਹ ਜਿਵੇਂ ਮੈਂ ਥੋੜਾ ਜਿਹਾ ਤੁਹਾਨੂੰ ਦੱਸਦਾ ਜਾਵਾਂ, ਕੱਲਾ ਗਵਰਨਮੈਂਟ ਨਹੀਂ ਰਿਸਪੌਂਸੀਬਲ, ਉਹ ਤੋਂ ਬਿਨਾਂ ਬਹੁਤ ਸਾਰੇ ਨੈਚੁਰਲ ਕਾਜ਼ਸ ਵੀ ਹੁੰਦੇ ਆ ਜੋ ਆਪਾਂ ਖਾਸ ਕਰਕੇ ਗਰੋਸਰੀ ਨੂੰ ਦੇਖਦੇ ਜਾਈਏ। ਜੋ ਵੈਦਰ ਆ, ਐਕਸਟ੍ਰੀਮ ਵੈਦਰ ਹੋਇਆ, ਡਰਾਊਟ ਆਏ ਆ, ਫਲੱਡਿੰਗ ਹੋਈ ਆ, ਵਾਰ ਇਨ ਯੂਕਰੇਨ ਆ, ਏਵੀਅਨ ਫਲੂ ਦੇ ਨਾਲ ਐਗ ਸਪਲਾਈ ਜੋ ਘਟ ਗਈ। ਇਹ ਸਾਰੇ ਕਾਸੇ ਦੇ ਵਿੱਚ ਜੇ ਦੇਖਿਆ ਜਾਵੇ, ਕਹਿੰਦੇ ਭਈ ਈਵਨ ਦੋ ਇਨਫਲੇਸ਼ਨ ਘਟੀ ਆ, ਪਰ ਆਟਾ ਜਿਹੜਾ ਹੈ ਨਾ ਉਹਦੀ ਕੀਮਤ 7.8% ਵਧੀ ਆ। ਕਿਉਂਕਿ ਯੂਕਰੇਨ ਦੇ ਵਿੱਚ ਵਾਰ ਆ, ਉੱਥੋਂ ਬਹੁਤ ਸਾਰਾ ਜਿਹੜਾ ਆਟਾ ਆਉਂਦਾ ਸੀ। ਬ੍ਰੈਡ ਦੀਆਂ ਪ੍ਰਾਈਸਿਸ 12.6% ਵਧੀਆਂ ਆ। ਆਂਡਿਆਂ ਦੀਆਂ ਪ੍ਰਾਈਸਿਸ 21.4% ਵਧੀਆਂ। ਉਹ ਤੁਹਾਨੂੰ ਮੈਂ ਦੱਸਿਆ ਵੀ ਕਾਰਨ ਕੀ ਆ, ਏਵੀਅਨ ਫਲੂ ਕਰਕੇ। ਮਾਰਜਰੀਨ 23.8% ਵਧੀ ਆ। ਉਹ ਤੋਂ ਬਿਨਾਂ ਫਿਰ ਹੈਮ 6.5% ਮਹਿੰਗਾ ਹੋਇਆ। ਪੋਲਟਰੀ ਪ੍ਰਾਈਸਿਸ 5% ਵਧੀਆਂ। ਫਿਸ਼ ਤੇ ਸੀ ਫੂਡ 2% ਵਧੀਆਂ। ਜੋ ਸਸਤਾ ਹੋਇਆ ਕਹਿੰਦੇ ਭਈ ਉਹ ਪੋਰਕ ਜੋ ਮੀਟ ਆ 2.2% ਡਾਊਨ ਗਿਆ। ਬੇਕਨ 8.9% ਡਾਊਨ ਗਈ ਆ ਤੇ ਫਰੈਸ਼ ਫਰੂਟ 1.8% ਘਟੇ ਹੈਗੇ। ਸੋ ਓਵਰਆਲ ਜਿਹੜੀਆਂ ਆਪਾਂ ਚੀਜ਼ਾਂ ਰੋਜ਼ਮਰਾ 'ਚ ਯੂਜ਼ ਕਰਦੇ ਹਾਂ ਉਹ ਮਹਿੰਗੀਆਂ ਹੋਈਆਂ, ਤਾਂ ਕਰਕੇ ਸਾਨੂੰ ਲੱਗਦਾ ਹੈ ਵੀ ਇਨਫਲੇਸ਼ਨ ਜਿਹੜੀ ਆ ਉਹ ਘਟੀ ਨਹੀਂ ਹੈਗੀ। ਜੀ ਜੀ ਬਿਲਕੁਲ। ਤੇ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇਹ ਸਮਾਪਤ ਹੈ ਤੇ ਆਪਾਂ ਮਿਲਾਂਗੇ ਆਪਣੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਲੈਂਦੇ ਹਾਂ ਜੀ ਇਜਾਜ਼ਤ। ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ ਆਤਮਿਕ ਆਨੰਦ 11 ਵਜੇ ਤੱਕ, ਤੇ ਉਸ ਤੋਂ ਉਪਰੰਤ ਪ੍ਰੋਗਰਾਮ ਨਜ਼ਰੀਆ 11 ਤੋਂ 1 ਵਜੇ ਤੱਕ, 1 ਤੋਂ ਲੈ ਕੇ 2:30 ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 3 ਤੋਂ 4 ਦੇ ਵਿੱਚ ਪ੍ਰੋਗਰਾਮ ਸਾਂਝੀ ਸਾਥ, ਜਿਸ ਦੇ ਵਿੱਚ ਅੱਜ ਕੋਸ਼ਿਸ਼ ਹੈਗੀ ਆ, ਗੱਲਬਾਤ ਹੋਈ ਸੀ ਲੈਥਰੋਪ ਦੇ ਜਿਹੜੇ ਮੇਅਰ ਸੋਨੀ ਧਾਲੀਵਾਲ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਲੈਥਰੋਪ ਦੇ ਸ਼ਹਿਰ ਦੇ ਬਾਰੇ ਕਿੱਦਾਂ ਉਹ ਐਕਸਪੈਂਡ ਕਰ ਰਿਹਾ, ਕਿਹੜੇ ਪਾਸੇ ਵੱਲ ਨੂੰ ਵੱਧ ਰਿਹਾ, ਉਸ ਬਾਰੇ ਜਿਹੜੀ ਉਹਨਾਂ ਦੇ ਨਾਲ ਚਰਚਾ ਜਿਹੜੀ ਉਹ ਕਰਾਂਗੇ। ਤੇ ਫਿਰ ਜਿਹੜਾ ਜੀ 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਵਿਸਰ ਦਾ ਵਿਰਸਾ ਲੈ ਕੇ ਹਾਜ਼ਰ ਹੋਵਾਂਗੇ। ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ ਜਿਹੜਾ ਹੋਵੇਗਾ। 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਤੇ ਫਿਰ 8:30 ਵਜੇ ਦੀਪਕ ਸ਼ਰਮਾ ਚਨਾਥਲ ਹੋਣਾ ਦੇ ਨਾਲ ਖਬਰਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋਵਾਂਗੇ। ਪ੍ਰੋਗਰਾਮ ਇਦਾਂ ਹੀ ਚੱਲਦੇ ਰਹਿਣਗੇ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।